With your support, we can raise your voice globally. उन्होंने पगड़ी इशू नो बिल्कुल मतलब कि फ्रांस से राष्ट्रपति के सामने लेके आया ही नहीं है. With your support, we can address those issues that no other media talks about. जो हाल अकालियां ने बादल क्या ने इन्हां ने सिੱਖੀ ਦਾ ਤੇ ਬੇੜਾ ਗਰਕ ਕੀਤਾ ਹੈ. With your support, we can bring you breaking news from around the world. It's about consulting our allies and having a dialogue. These lessons, as I stated, was learned while working with our coalition partners. With your support, we can educate and inform everyone about who Sikhs are and connect our youth to Sikhi. And it's just, representative of a culture that's all about peace. Support your TV channel and help us take your voices to everyone around the world for every human rights issue. United Sikhs ਜਥੇਬੰਦੀ ਨੇ ਫ੍ਰੈਂਚ ਅਤੇ ਯੂਰੋਪੀਅਨ ਕੋਰਟਸ ਦੇ ਨਾਲ-ਨਾਲ United Nations Human Rights Committee ਦਾ ਦਰਵਾਜ਼ਾ ਵੀ ਖੜਕਾਇਆ. All of this is only possible with your generous donations. Continue your support to us and let's go further together. To donate today, please log on to our website www.tv84.tv and donate via PayPal on our website, or you can mail us your donations to TV84 36-01 37th Avenue, Long Island City, New York 11101. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜੋ ਇਸ ਪ੍ਰੋਗਰਾਮ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਦੇਖ ਰਹੇ ਹਨ ਤੇ ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਅੱਜ 18 ਅਪ੍ਰੈਲ 2016 5 ਵਿਸਾਖ ਨਾਨਕਸ਼ਾਹੀ ਸੰਮਤ 548 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਦੇ ਸ਼ੁਰੂ ਵਿੱਚ ਅਸੀਂ ਤੁਹਾਡਾ ਵੀਕਐਂਡ ਪੁੱਛਾਂਗੇ। ਸਾਨੂੰ ਪਤਾ ਹੈ ਕਿ ਤੁਸੀਂ ਸਟਾਕਟਨ ਕੈਲੀਫੋਰਨੀਆ ਵਿੱਚ ਜੋ ਇਤਿਹਾਸਕ ਗੁਰਦੁਆਰਾ ਸਾਹਿਬ ਹੈ ਜਿਹੜਾ ਕਿ 100 ਸਾਲ ਤੋਂ ਪਹਿਲਾਂ ਹੋਂਦ ਵਿੱਚ ਆਇਆ ਸੀ ਤੇ ਇਸ ਵਿੱਚ ਖਾਲਸਾ ਸਾਜਨਾ ਦਿਵਸ ਦਾ ਜਿਹੜਾ ਮਹਾਨ ਨਗਰ ਕੀਰਤਨ ਕੱਢਿਆ ਗਿਆ ਸੀ ਤੇ ਉਸ ਵਿੱਚ ਤੁਸੀਂ ਐਜ਼ ਏ ਸਪੈਸ਼ਲ ਸਪੀਕਰ ਦੇ ਤੌਰ ਤੇ ਸ਼ਮੂਲੀਅਤ ਕੀਤੀ ਤੇ ਜਿਸ ਨੂੰ ਡਾਕਟਰ ਸਾਹਿਬ ਕਿ ਸਾਡੀ TV84 ਦੀ ਸਾਰੀ ਟੀਮ ਨੇ ਇਸ ਨੂੰ ਫੁੱਲ ਕਵਰ ਕੀਤਾ ਮੇਰੇ ਬਿਨਾ ਫਰਾਈਡੇ ਸੈਟਰਡੇ ਸੰਡੇ। ਤੇ ਇਸ ਬਾਰੇ ਤੁਸੀਂ ਸਾਡੇ ਦਰਸ਼ਕਾਂ ਨੂੰ ਤੇ ਸਰੋਤਿਆਂ ਨੂੰ ਕੀ ਕਹਿਣਾ ਚਾਹੋਗੇ? ਦੇਖੋ, ਸਭ ਤੋਂ ਪਹਿਲਾਂ ਤਾਂ ਕਿਉਂਕਿ ਤੁਸੀਂ ਟੀਮ ਦਾ ਜ਼ਿਕਰ ਕੀਤਾ ਹੈ ਤੇ ਬਹੁਤ ਸਾਰੇ ਜਿਹੜੇ ਰੈਗੂਲਰ ਵਿਊਅਰ ਨੇ ਉਹ ਬਾਕੀ ਸਾਰੇ ਟੀਮ ਮੈਂਬਰਾਂ ਨੂੰ ਮਿਲੇ, ਖੁਸ਼ੀ ਦਾ ਇਜ਼ਹਾਰ ਕੀਤਾ। ਕੁਛ ਨੇ ਜਾਣਨਾ ਚਾਹਿਆ ਕਿ ਤੁਸੀਂ ਕਿਉਂ ਨਹੀਂ ਆਏ ਜੀ। ਸੋ ਹੁਣ ਇਹ ਅੱਗੇ ਤੋਂ ਮਾਰਕ ਕਰ ਲਓ, ਜਦੋਂ ਵੀ ਇਸ ਕਿਸਮ ਦੀ ਇਵੈਂਟ ਹੁੰਦੀ ਹੈ ਇਸ ਦੇ ਲਈ ਆਪਣੀ ਪ੍ਰੈਜ਼ੈਂਸ ਜ਼ਰੂਰ ਜੀ। ਬਿਲਕੁਲ ਡਾਕਟਰ ਸਾਹਿਬ ਜ਼ਰੂਰ। ਮੈਂ ਸਮਝਦਾ ਵੀ ਇਹ ਸਾਰਾ ਹੀ ਮਹੀਨਾ ਵਿਸਾਖ ਦਾ, ਔਰ ਜਿਸ ਨੂੰ ਅਸੀਂ ਕਿਉਂਕਿ ਅਪ੍ਰੈਲ ਦੇ ਵਿੱਚ ਹੀ ਵਿਸਾਖੀ ਹੁੰਦੀ ਹੈ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ 14 ਅਪ੍ਰੈਲ ਨੂੰ, ਇਹ ਜਿੱਥੋਂ ਨਿਸ਼ਾਨ ਸਾਹਿਬ ਦੀ ਜਦੋਂ ਅਸੀਂ ਗੱਲ ਕਰਾਂਗੇ ਕਿ ਕਿਵੇਂ ਜਿਹੜੀ ਮਾਣ ਵਾਲੀ ਗੱਲ ਹੈ ਕਿ ਓਨਟਾਰੀਓ ਸਟੇਟ ਦੇ ਲੈਜਿਸਲੇਚਰ ਪਾਰਲੀਮੈਂਟ ਦੇ ਬਾਹਰ ਜਿਹੜਾ ਹੈ ਉਹਨਾਂ ਦੇ ਸਟੇਟ ਕੈਨੇਡੀਅਨ ਫਲੈਗ ਦੇ ਨਾਲ ਖਾਲਿਸਤਾਨੀ ਝੰਡਾ ਵੀ ਝੂਲੇ। ਪਰ ਅਕਸਰ ਮੈਂ ਇਹ ਸ਼ਬਦ ਦੁਹਰਾਉਂਦਾ ਕਿ ਇਹਨਾਂ 5.5 ਸਦੀਆਂ ਦੇ ਵਿੱਚ ਬੇਸ਼ੱਕ 4 ਪਾਵਰਫੁਲ ਸਾਮਰਾਜ, ਪਾਵਰਫੁਲ ਹਕੂਮਤਾਂ, ਉਹ ਮੁਗਲ ਹੋਣ,
ਅਫਗਾਨ ਤਾੜਵੀ ਹੋਣ, ਅੰਗਰੇਜ਼ ਹੋਣ ਜਾਂ ਹਿੰਦੂਤਵੀ ਹਾਕਮ ਹੋਣ, ਜੀ ਉਹਨਾਂ ਦਾ ਜ਼ੋਰ ਲੱਗਾ। ਉਹਨਾਂ ਨੇ ਸਰਕਾਰੀ ਤੰਤਰ ਦੀ ਖੁੱਲ੍ਹ ਕੇ ਵਰਤੋਂ ਕੀਤੀ, ਸਿਰਫ ਇੱਕ ਪੁਆਇੰਟ ਪ੍ਰੋਗਰਾਮ ਰੱਖ ਕੇ ਕਿ ਸਿੱਖ ਕੌਮ ਨੂੰ ਨੇਸਤੋ ਨਾਬੂਦ ਕਰਨਾ ਹੈ, ਟੋਟਲ ਡਿਸਟਰਕਸ਼ਨ, ਲੌਕ ਸਟਾਕ ਐਂਡ ਬੈਰਲ। ਜੀ ਔਰ ਇਸ ਕਿਸਮ ਦੇ ਆਰਡਰ ਨਿਕਲਦੇ ਰਹੇ। ਮੁਗਲਿਆ ਹਕੂਮਤ ਦੇ ਵੇੜੇ ਸੀ ਕਿ ਹਰ ਨਾਨਕ ਪ੍ਰਸਤ ਨੂੰ ਮਾਰ ਮੁਕਾਇਆ ਜਾਏ। ਅਬਦਾਲੀ ਨੇ ਵੱਡੇ ਘੱਲੂਘਾਰੇ ਦੇ ਵਿੱਚ ਕਿਵੇਂ ਔਰਤਾਂ ਔਰ ਬੱਚਿਆਂ ਨੂੰ ਵੀ ਬੜੀ ਬੇਰਹਿਮੀ ਦੇ ਨਾਲ ਮਾਰਿਆ ਔਰ ਲਗਭਗ ਅੱਧੀ ਉਸ ਕਿਸਮ ਦੀ ਐਕਟਿਵ ਸਿੱਖ ਕੌਮ ਖਤਮ ਕਰ ਦਿੱਤੀ। ਅੰਗਰੇਜ਼ਾਂ ਦੀਆਂ ਨੀਤੀਆਂ ਲੁਕਵੇਂ ਢੰਗ ਨਾਲ ਮਾਰਨ ਦੀਆਂ ਸੀ। ਇਹਨਾਂ ਨੇ ਜਿਸ ਤਰੀਕੇ ਨਾਲ ਈਸਾਈਅਤ ਦਾ ਬੋਲਬਾਲਾ ਕਰਨਾ ਚਾਹਿਆ, ਜਿਸ ਤਰੀਕੇ ਨਾਲ ਮਰਸਨਰੀ ਕਰੈਕਟਰ ਸਿੱਖਾਂ ਦੇ ਵਿੱਚ ਖੜਾ ਕੀਤਾ, ਫੌਜ 'ਚ ਭਰਤੀ ਕਰਕੇ, ਦੂਸਰੇ ਤਰੀਕਿਆਂ ਦੇ ਨਾਲ, ਜੀ ਪਰ ਹਿੰਦੂ ਤਵੀਆਂ ਨੇ ਈਵਨ ਮੁਗਲਿਆ ਜਿਹੜੀ ਹਕੂਮਤ ਸੀ ਉਸ ਦੀਆਂ ਨੀਤੀਆਂ ਨੂੰ ਵੀ ਪਿੱਛੇ ਛੱਡਣਾ, ਜਿਸ ਤਰੀਕੇ ਨਾਲ ਜੂਨ 84 ਦਾ ਘੱਲੂਘਾਰਾ ਵਰਤਾਇਆ, ਪੰਜਾਬ ਭਰ 'ਚ ਸਿੱਖਾਂ ਦਾ ਕਤਲੇਆਮ ਕੀਤਾ, 12,000 ਤੋਂ ਜ਼ਿਆਦਾ ਪਿੰਡਾਂ 'ਚ 37 ਇਤਿਹਾਸਕ ਗੁਰਦੁਆਰੇ ਤਬਾਹ ਕੀਤੇ, ਟੈਂਕਾਂ ਤੋਪਾਂ ਨਾਲ ਹਮਲਾ। ਔਰ ਉਸ ਤੋਂ ਵੀ ਖਤਰਨਾਕ ਜਦੋਂ ਅਸੀਂ ਦੇਖਦੇ ਹਾਂ ਕਿ ਨੇਸਤੋ ਨਾਬੂਦ ਕਰਨ ਦੀ ਨੀਤੀ ਕੀ ਹੈ ਕਿ 10 ਜੂਨ 1984 ਨੂੰ ਉਹਨਾਂ ਦੀ ਫੌਜ ਦਾ ਜਿਹੜਾ 15 ਰੋਜ਼ਾ ਜਿਸ ਨੂੰ ਜਿਹੜਾ ਫੋਰਟਨਾਈਟਲੀ ਕਹਿੰਦੇ ਨੇ, ਜਿਹੜਾ ਪੀਰੀਓਡਿਕਲ ਸੀ ਬਾਤਚੀਤ, ਜੀ ਉਹਦੇ ਰਾਹੀਂ ਉਹਨਾਂ ਨੇ ਆਪਣੀ ਮਨਸ਼ਾ ਸਪਸ਼ਟ ਜ਼ਾਹਰ ਕੀਤੀ, ਜਿਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਸਾਰੇ ਫੌਜੀਆਂ ਨੂੰ, ਛਾਉਣੀਆਂ ਨੂੰ ਜਾਂ ਜਿਹੜੇ ਪੰਜਾਬ ਦੇ ਵਿੱਚ ਐਕਟਿਵ ਡਿਊਟੀ 'ਚ ਸੀ, ਪਿੰਡਾਂ 'ਚ ਤਲਾਸ਼ੀਆਂ ਦਾ ਦੌਰ ਚੱਲ ਰਿਹਾ ਸੀ, ਉਹਨਾਂ ਦੇ ਲਈ ਹਦਾਇਤ ਸੀ। ਤੇ ਉਹਦੇ 'ਚ ਉਹਨਾਂ ਨੇ ਕਿਹਾ ਸੀ ਕਿ a few people are baptized in the name of religion, they wear a miniature kirpan round their neck and are called amritdharis, ਕਿ ਕੁਝ ਲੋਕਾਂ ਨੂੰ ਧਰਮ ਦੇ ਨਾਂ ਤੇ ਸਹੁੰ ਖਵਾਈ ਜਾਂਦੀ ਹੈ, ਇਹ ਆਪਣੀ ਗਲ ਦੁਆਲੇ ਛੋਟੀ ਕਿਰਪਾਨ ਪਾਉਂਦੇ ਨੇ ਤੇ ਇਹਨਾਂ ਨੂੰ ਅੰਮ੍ਰਿਤਧਾਰੀ ਕਿਹਾ ਜਾਂਦਾ ਹੈ। ਇਹ ਸ਼ਨਾਖਤ ਸੀ ਕਿਉਂਕਿ ਅੱਜ ਜਦੋਂ ਅਸੀਂ ਸਟਾਕਟਨ ਦਾ ਨਗਰ ਕੀਰਤਨ ਹੋਏ ਜਾਂ ਆਉਂਦੇ ਸੈਚਰਡੇ ਨਿਊਯਾਰਕ ਦੇ ਵਿੱਚ ਸਿੱਖ ਡੇ ਪੈਰੇਡ ਹੋਏ ਜਾਂ ਦੁਨੀਆ ਭਰ 'ਚ ਜਿੱਥੇ ਨਗਰ ਕੀਰਤਨ, ਕਿਉਂਕਿ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਨੇ ਔਰ ਖਾਲਸਾਈ ਜਾਓ ਜਲਾਲ ਦੀ ਗੱਲ ਹੈ, ਇਸ ਲਈ ਚੈਲੰਜ ਦੀ ਗੱਲ ਕਰਨੀ ਬੜੀ ਅਹਿਮੀਅਤ ਵਾਲੀ ਹੋਏਗੀ ਕਿ ਇਹ ਗੱਲ ਕੋਈ 18ਵੀਂ ਸਦੀ 'ਚ ਜਦੋਂ ਅਸੀਂ ਬਹਾਦਰ ਸ਼ਾਹ ਵੱਲੋਂ ਨਾਨਕ ਪ੍ਰਸਤ ਨੂੰ ਮਾਰਨ, ਹਰ ਨਾਨਕ ਪ੍ਰਸਤ ਨੂੰ ਮਾਰ ਦਿੱਤਾ ਜਾਏ, ਸ਼ਾਹੀ ਉਹਦੇ ਆਰਡਰ ਦੀ ਗੱਲ ਕਰਦੇ ਹਾਂ, ਤੇ 1710 ਦੇ ਵਿੱਚ ਵਾਪਰਿਆ ਜੀ ਇਹ ਆਰਡਰ ਜਿਹੜਾ ਉਹਨਾਂ ਨੇ ਸ਼ਾਹੀ ਫਰਮਾਨ ਸੀ। ਪਰ ਜਿਹੜੀ ਗੱਲ ਹੁਣ ਮੈਂ ਕਰ ਰਿਹਾ ਇਹ 10 ਜੂਨ 1984 ਨੂੰ ਸਾਡੇ ਬੜੇ ਕਰੰਟ ਦੌਰ 'ਚ, ਸਾਡੀ ਜਨਰੇਸ਼ਨ ਦੇ ਦੌਰ 'ਚ ਆਇਆ, ਜਿਹਦੇ 'ਚ ਉਹਨਾਂ ਨੇ ਕਿਹਾ ਕਿ ਭਾਈ ਇਹ ਸਿੱਖ ਦੀ ਪਛਾਣ ਹੈ। ਫਿਰ ਉਹਨਾਂ ਨੇ ਕਿਹਾ ਐਨ ਅਪੀਲ, these Amritdharis, they are very dangerous people. They may appear innocent from outside, but basically they are committed to arson, murder and loot. Any information about the whereabouts of Amritdharis, who are very dangerous people, should be brought to the notice of nearby army authorities. It will be a great service to the Indian nation. ਜੀ ਹੁਣ ਜ਼ਾਹਰ ਹੈ ਕਿ ਇਹਦਾ ਵਿੱਚ ਬੜਾ ਸਪਸ਼ਟ ਆਰਡਰ ਸੀ ਕਿ ਇਹ ਜਿਹੜੇ ਅੰਮ੍ਰਿਤਧਾਰੀ ਨੇ ਇਹ ਭਾਵੇਂ ਦੇਖਣ ਨੂੰ ਭੋਲੇ ਭਾਲੇ ਲੱਗਦੇ ਹੋਣ ਪਰ ਇਹ ਤਾਂ ਲੁਟੇਰੇ ਨੇ, ਕਾਤਲ ਨੇ, ਔਰ ਇਹਨਾਂ ਬਾਰੇ ਕੋਈ ਵੀ ਜਿਹੜੀ ਜਾਣਕਾਰੀ ਉਹ ਨੇੜੇ ਦੀ ਫੌਜੀ ਛਾਉਣੀ ਦੇ ਵਿੱਚ ਪਹੁੰਚਾਈ ਜਾਏ, ਇਹ ਭਾਰਤ ਦੀ ਬਹੁਤ ਵੱਡੀ ਸੇਵਾ ਹੋਏਗੀ। ਹੁਣ ਇਸ ਲੈਵਲ ਦੇ ਸਪਸ਼ਟ ਆਰਡਰ ਤੋਂ ਬਾਅਦ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਇੱਕ ਪੂਰੀ ਸਿੱਖਾਂ ਦੀ ਜਨਰੇਸ਼ਨ ਮਾਰ ਮੁਕਾਈ ਗਈ, ਜਿਵੇਂ ਜਿਹੜੇ ਸਿੱਖ ਬਾਹਰ 100 ਸਾਲ ਤੋਂ ਵੀ ਪਹਿਲਾਂ ਨਿਕਲੇ 19ਵੀਂ ਸਦੀ ਦੇ ਅਖੀਰ 'ਚ, ਹਾਲਾਂਕਿ ਪਹਿਲਾ ਸਿੱਖ ਜਿਹੜਾ ਪੰਜਾਬ ਦੀ ਧਰਤੀ ਨੂੰ ਛੱਡ ਕੇ ਸਮੁੰਦਰ ਪਾਰ ਗਿਆ ਉਹ ਉਸੇ ਹੀ ਪੰਜਾਬ ਦਾ ਬਾਦਸ਼ਾਹ, ਜਿਹੜਾ ਸਰਕਾਰੇ ਖਾਲਸਾ, ਜਿਹੜਾ ਰਾਜ, ਜਿਹੜਾ ਇੱਕ ਪਾਸੇ ਦਰਾਏ ਖੈਬਰ ਤੋਂ ਲੈ ਕੇ ਤਿੱਬਤ ਤੱਕ, ਦੂਸਰੇ ਪਾਸੇ ਸ਼ਿਕਾਰਪੁਰ ਸਿੰਧ ਤੋਂ ਲੈ ਕੇ ਸਤਲੁਜ ਦੀਆਂ ਉਸ ਪਾਣੀਆਂ ਤੱਕ ਲਗਭਗ 1.5 ਲੱਖ ਮੁਰੱਬਾ ਮੀਲ ਦਾ ਉਹ ਸਰਕਾਰੇ ਖਾਲਸਾ, ਜਿਸ ਦੇ 4 ਸੂਬੇ ਲਾਹੌਰ, ਪਸ਼ਾਵਰ, ਮੁਲਤਾਨ ਤੇ ਕਸ਼ਮੀਰ ਸਨ, ਉਹ ਜਲਾਵਤਨ ਕਰਕੇ, ਆਪਣੀ ਮਾਂ ਤੋਂ ਅੱਡ ਕਰਕੇ, ਉਹਦਾ ਧਰਮ ਸਿੱਖੀ ਤੋਂ ਈਸਾਈ ਕਨਵਰਟ ਕਰਕੇ 1850 ਦੇ ਵਿੱਚ ਉਸ ਨੂੰ, ਜਿਹੜਾ ਕਿ ਬਿਲਕੁਲ ਇੱਕ ਮਾਸੂਮ 14 ਸਾਲਾਂ ਦਾ ਮੁੰਡਾ ਹੈ, ਉਸ ਨੂੰ ਇੰਗਲੈਂਡ ਦੇ ਵਿੱਚ ਲਿਆ ਕੇ ਬਿਠਾ ਦਿੱਤਾ। ਫਿਰ ਉਹਨੂੰ ਕਦੇ ਵਾਪਸ ਜਾਣ ਨਹੀਂ ਦਿੱਤਾ। ਇਹਦੇ ਬਾਵਜੂਦ ਕਿ ਉਹਨੇ ਇਹ ਆਪਣੀ ਇੱਛਾ ਜ਼ਾਹਰ ਕੀਤੀ ਕਿ ਉਹ ਵਾਪਸ ਆਪਣੇ ਮਜ਼ਹਬ 'ਚ ਪਰਤਣਾ ਚਾਹੁੰਦਾ ਹੈ, ਹਜ਼ੂਰ ਸਾਹਿਬ ਅੰਮ੍ਰਿਤ ਛਕਣਾ ਚਾਹੁੰਦਾ ਹੈ,
ਪਰਿਵਾਰ ਨਾਲ ਤੁਰਿਆ ਵੀ ਉਹਨੂੰ ਵਾਪਸ ਮੋੜ ਦਿੱਤਾ। ਸੋ ਸਾਡਾ ਜਿਹੜਾ ਬਾਹਰ ਨਿਕਲਣ ਦਾ ਜਾਂ ਡਾਇਸਪੋਰਾ ਦਾ ਕੋਈ ਚਾਅ ਨਾਲ ਨਹੀਂ ਸੀ। ਇਹ ਪਹਿਲੀ ਜਿਹੜੀ ਹੈ ਇਹ ਇਸ ਕਿਸਮ ਦੀ ਉਹ ਸਮੁੰਦਰ ਪਾਰ ਆਉਣ ਦੀ ਗੱਲ ਹੈ। ਫਿਰ ਅਸੀਂ ਦੇਖਦੇ ਹਾਂ ਭਾਈ ਮਹਾਰਾਜ ਸਿੰਘ ਜਿਨ੍ਹਾਂ ਨੇ ਬਗਾਵਤ ਦਾ ਝੰਡਾ ਚੁੱਕਿਆ, ਉਹਨਾਂ ਨੂੰ ਜਲਾ ਵਤਨ ਕਰਕੇ ਹੀ ਸਿੰਗਾਪੁਰ ਦੀ ਜੇਲ੍ਹ 'ਚ ਰੱਖਿਆ ਗਿਆ ਔਰ ਉੱਥੇ ਉਹਨਾਂ ਦੀ ਜਿਹੜੀ ਹੈ ਉਹ ਉਹਨਾਂ ਨੇ ਚੜ੍ਹਾਈ ਕੀਤਾ, ਟੌਰਚਰ ਕਰਕੇ ਹੀ ਉਹਨਾਂ ਨੂੰ ਮਾਰਿਆ। ਫਿਰ ਅਸੀਂ ਬਾਬਾ ਰਾਮ ਸਿੰਘ ਨਾਮਧਾਰੀ ਦੀ ਗੱਲ ਕਰਦੇ ਹਾਂ, ਕਿਵੇਂ ਉਹਨਾਂ ਨੇ ਕਾਲ ਦਿੱਤੀ ਰਹਿਣ ਨਾ ਦੇਵੋ ਹਿੰਦ 'ਚ ਰਾਜ ਫਰੰਗੀ ਦਾ, ਤੇ ਜੋ ਹਸ਼ਰ ਬਹਾਦਰ ਸ਼ਾਹ ਜ਼ਫਰ ਦਾ ਹੋਇਆ 1857 ਤੋਂ ਬਾਅਦ ਉਹਨੂੰ ਵੀ ਰੰਗੂਨ ਜਲਾਵਤਨ ਕੀਤਾ ਗਿਆ ਸੀ। ਬਾਬਾ ਰਾਮ ਸਿੰਘ ਨਾਮਧਾਰੀ ਵੀ ਜਿਹੜੇ ਨੇ ਉਹ ਉੱਥੇ ਜਲਾਵਤਨ ਕੀਤੇ ਗਏ ਜੀ। ਸੋ ਇਹਨਾਂ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਕਿਉਂਕਿ ਜ਼ਾਹਰ ਹੈ ਕਿ ਜਦੋਂ ਜਿਸ ਦੀ ਸਰਕਾਰ ਹੁੰਦੀ ਹੈ ਉਸ ਦਾ ਹੀ ਸਭ ਕੁਝ ਹੁੰਦਾ ਹੈ। ਆਰਥਿਕ ਮੰਦਹਾਲੀ ਦਾ ਦੌਰ ਸ਼ੁਰੂ ਹੋ ਜਾਂਦਾ ਹੈ ਔਰ ਉਸ ਦੌਰ ਦੇ ਵਿੱਚ 19ਵੀਂ ਸਦੀ ਦੇ ਅਖੀਰ 'ਚ ਜਦੋਂ ਤੱਕ ਸਿੱਖ ਬ੍ਰਿਟਿਸ਼ ਆਰਮੀ 'ਚ ਵੀ ਆਣੇ ਸ਼ੁਰੂ ਹੋ ਗਏ ਔਰ ਉਹ ਪਹਿਲਾ ਦੌਰ ਸੀ ਕਿ ਉਹ ਕੈਨੇਡਾ ਵੱਲ ਨਿਕਲੇ ਔਰ ਉਸ ਤੋਂ ਬਾਅਦ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ 'ਚੋਂ ਉਹ ਵਾਸ਼ਿੰਗਟਨ, ਪੋਰਟਲੈਂਡ ਵਗੈਰਾ ਵਾਸ਼ਿੰਗਟਨ ਸਟੇਟ 'ਚ ਆਏ, ਕੈਲੀਫੋਰਨੀਆ ਆਏ ਔਰ ਸੈਂਟਰਲ ਵੈਲੀ ਤੱਕ ਪਹੁੰਚਦੇ ਆ, ਫਰੈਜ਼ਨੋ ਔਰ ਐਲ ਸੈਂਟਰੋ ਜਿੱਥੇ ਸਭ ਤੋਂ ਪੁਰਾਣਾ ਗੁਰਦੁਆਰਾ ਹੈ। ਇਹ ਸਾਰਾ ਦੌਰ ਹੈ ਉਹ। ਔਰ ਫਿਰ ਹੌਲੀ ਇਹ ਉਹੀ ਧਰਤੀ ਹੈ ਕੈਲੀਫੋਰਨੀਆ ਦੀ ਔਰ ਵੈਨਕੂਵਰ ਦੀ ਜਿੱਥੋਂ ਕਿ ਗਦਰ ਮੂਵਮੈਂਟ 1912-13 ਦੇ ਵਿੱਚ ਹੋਈ। ਪਰ ਉਸ ਤੋਂ ਦਾ ਜ਼ਿਕਰ ਕਰਨ ਤੋਂ ਪਹਿਲਾਂ ਕਿਉਂਕਿ ਅਸੀਂ ਨਗਰ ਕੀਰਤਨ ਨਾਲ ਸੰਬੰਧਿਤ ਗੱਲ ਕਰ ਰਹੇ ਹਾਂ ਔਰ ਇਹ ਸੰਤ ਤੇਜਾ ਸਿੰਘ ਜਿਹੜੇ ਕਿ ਉਸ ਦੌਰ ਦੇ ਵਿੱਚ 20ਵੀਂ ਸਦੀ ਦੇ ਸ਼ੁਰੂਆਤੀ ਦੌਰ 'ਚ ਕੋਲੰਬੀਆ ਯੂਨੀਵਰਸਿਟੀ 'ਚ ਇੱਕ ਸਮਰ ਸਕੂਲ ਲਈ ਆਏ, ਇੱਥੋਂ ਹਾਰਵਰਡ ਵੀ ਗਏ। ਇਹ ਉਹਨਾਂ ਨੂੰ ਔਰ ਪੀਰੀਅਡ ਸੀ ਕਿ ਹਕੂਮਤ ਨੇ ਫੈਸਲਾ ਕੀਤਾ ਸਾਰੇ ਕੈਨੇਡਾ ਦੇ ਸਿੱਖ ਇਕੱਠੇ ਕਰਕੇ ਹੌਂਡੂਰਸ ਭੇਜ ਦਿਓ। ਸੰਤ ਤੇਜਾ ਸਿੰਘ ਗਏ, ਮੈਂ ਅੱਗੇ ਵੀ ਜ਼ਿਕਰ ਕੀਤਾ ਕਿਵੇਂ ਉਹਨਾਂ ਨੇ ਲੌਬੀ ਕਰਕੇ ਇਸ ਫੈਸਲੇ ਨੂੰ ਬਦਲਵਾਇਆ। ਸੋ ਇਹ ਉਹਨਾਂ ਦਾ ਡ੍ਰੀਮ ਸੀ ਕਿ ਉਹਨਾਂ ਨੇ ਪਹਿਲਾ ਗੁਰਦੁਆਰਾ ਜਿਹੜਾ ਨਾਰਥ ਅਮਰੀਕਾ ਦੇ ਵਿੱਚ 20ਵੀਂ ਸਦੀ ਦੇ ਮੁੱਢਲੇ ਸਾਲਾਂ ਦੇ ਵਿੱਚ ਹੋਂਦ 'ਚ ਆਇਆ ਉਹ ਖਾਲਸਾ ਦੀਵਾਨ ਸੁਸਾਇਟੀ ਰੌਸ ਸਟਰੀਟ ਵੈਨਕੂਵਰ ਦਾ ਸੀ। ਸੋ ਉਹਨਾਂ ਦਾ ਇਹ ਡ੍ਰੀਮ ਸੀ ਕਿ ਭਵਿੱਖ ਦੇ ਵਿੱਚ ਜਿੰਨੇ ਵੀ ਗੁਰਦੁਆਰੇ ਬਣਨ ਉਹ ਖਾਲਸਾ ਦੀਵਾਨ ਸੁਸਾਇਟੀ ਦੇ ਨਾਂ ਤੇ ਹੋਣ ਔਰ ਉਹਦੇ ਨਾਲ ਟਾਊਨ ਦਾ ਨਾਂ ਲੱਗਾ ਹੋਇਆ। ਉਸ ਤੋਂ ਬਾਅਦ ਐਬਸਫੋਰਡ, ਖਾਲਸਾ ਦੀਵਾਨ ਸੁਸਾਇਟੀ ਐਬਸਫੋਰਡ। ਔਰ ਅਮਰੀਕਾ ਦੇ ਵਿੱਚ ਪਹਿਲਾ ਗੁਰਦੁਆਰਾ ਹੈ ਸਟਾਕਟਨ 'ਚ ਜਿਸ ਦਾ ਨਾਂ ਪੈਸੀਫਿਕ ਕੋਸਟ ਖਾਲਸਾ ਦੀਵਾਨ ਸੁਸਾਇਟੀ ਸਟਾਕਟਨ ਹੈ। ਇਹ ਹੋਂਦ ਦੇ ਵਿੱਚ ਆਇਆ ਔਰ ਉਹਨੂੰ ਹਿਸਟੋਰੀਕਲ ਰੁਤਬਾ ਹਾਸਲ ਹੈ। ਗਵਰਨਰ ਦੀ ਇਸ ਤੇ ਪ੍ਰੋਕਲੇਮੇਸ਼ਨ ਹੋਈ ਸੀਗੀ ਇਸ ਨੂੰ ਇਤਿਹਾਸਕ ਡਿਕਲੇਅਰ ਕਰਨ ਦੇ ਲਈ। ਪੈਸੀਫਿਕ ਕਿਉਂਕਿ ਪੈਸੀਫਿਕ ਓਸ਼ਨ ਜਿਹੜਾ ਉੱਥੇ ਲੱਗਦਾ ਇਸ ਲਈ ਉਹ ਪੈਸੀਫਿਕ ਕੋਸਟ ਹੈ। ਤੇ ਖਾਲਸਾ ਦੀਵਾਨ ਸੁਸਾਇਟੀ ਉਹ ਜਿਹੜਾ ਉਹਨਾਂ ਦਾ ਸਟੈਂਡਰਡ ਮਾਰਕ 'ਚ ਉਹਦਾ ਕਨਸਟੀਟਿਊਸ਼ਨ ਵੀ ਉਹਨਾਂ ਨੇ ਲਿਖਿਆ ਸੰਤ ਤੇਜਾ ਸਿੰਘ ਜੀ ਨੇ। ਔਰ ਇਹ ਸ਼ੁਰੂਆਤ ਸੀ ਸਾਡੀ ਇਸ ਮੁਲਕ ਦੇ ਵਿੱਚ ਅਮਰੀਕਾ 'ਚ ਜਿਹੜੀ ਹੈ। ਪਰ ਕਿਉਂਕਿ ਬ੍ਰਿਟਿਸ਼ ਰਾਜ ਤੋਂ ਜਿਹੜਾ ਦੁਖੀ ਜਿਹੜੇ ਸਿੱਖਾਂ ਦੇ ਅੰਦਰ ਆਜ਼ਾਦੀ ਦੀ ਭਾਵਨਾ ਸੀ 1912-13 ਤੱਕ ਪਹੁੰਚਦੇ ਉਸੇ ਧਰਤੀ ਤੇ ਉੱਤੇ ਹੀ ਜਿੱਥੇ ਪਹਿਲਾ ਗੁਰਦੁਆਰਾ ਸਥਾਪਿਤ ਹੋਇਆ ਔਰ ਉਸ ਵੇਲੇ ਗੁਰਦੁਆਰਾ ਜਿਹੜਾ ਇਹ ਓਪਨ ਸੀ, ਹੁਣ ਵੀ ਓਪਨ ਹੈ ਪਰ ਮੁਸਲਮਾਨ ਔਰ ਹਿੰਦੂ ਵੀ ਉਹਨਾਂ ਨੇ ਕੋਈ ਇੱਥੇ ਮਸੀਤਾਂ ਜਾਂ ਮੰਦਰ ਨਹੀਂ ਬਣਾਏ। ਉਹ ਵੀ ਕਿਉਂਕਿ ਜਿਹੜੇ ਕਾਮਾਗਾਟਾ ਮਾਰੂ 'ਚ ਵੀ ਆਏ ਉਹਨਾਂ 'ਚ 22 ਮੁਸਲਮਾਨ ਸਨ ਔਰ ਕੁਝ ਹਿੰਦੂ ਸਨ 12 ਜਾਂ 13। ਲੇਕਿਨ ਖਾਲਸੇ ਦੀ ਓਪਨਨੈਸ ਸੀ ਕਿ ਉਹ ਮੁਸਲਮਾਨ ਜਾਂ ਹਿੰਦੂ ਵੀ ਇਸ ਦੌਰ ਦੇ ਆਪਣੇ ਆਪ ਨੂੰ ਖਾਲਸੇ ਦੇ ਨਾਲ ਜੋੜ ਕੇ ਹੀ ਫਖਰ ਮਹਿਸੂਸ ਕਰਦੇ ਸਨ। ਅੱਜ ਭਾਵੇਂ ਇਹ ਕਹਾਣੀ ਭਾਰਤ ਦੇ ਵਿੱਚ ਕਿਸ ਕਦਰ ਬਦਲ ਦਿੱਤੀ ਗਈ ਹੈ। ਹੁਣ ਇਹ ਉਹ ਦੌਰ ਹੈ ਜਦੋਂ ਗਦਰ ਪਾਰਟੀ ਇੱਥੋਂ ਹੋਂਦ ਦੇ ਵਿੱਚ ਆਉਂਦੀ ਹੈ। ਪਹਿਲੀ ਪਬਲੀਕੇਸ਼ਨ ਗਦਰ ਗੂੰਜਾਂ ਇੱਥੋਂ ਜਿਹੜੀ ਹੈ ਛਪਣੀ ਸ਼ੁਰੂ ਹੁੰਦੀ ਹੈ ਯੁਗਾਂਤਰ ਆਸ਼ਰਮ ਤੋਂ ਔਰ ਕਰਤਾਰ ਸਿੰਘ ਸਰਾਭਾ 14 ਸਾਲ ਦੀ ਉਮਰ 'ਚ ਪੜ੍ਹਨ ਆਉਂਦੇ ਨੇ। ਕੁਝ ਮਹੀਨੇ ਬਾਅਦ ਹੀ ਉਹ ਵੀ ਆਪਣਾ ਜੀਵਨ ਇਸ ਪਾਸੇ ਲਾ ਦਿੰਦੇ ਨੇ ਔਰ ਜਿਹੜੇ ਮੂਲ ਧਾਰ ਸੀ ਇਸ ਸਾਰੇ ਗੁਰਦੁਆਰਾ ਸਾਹਿਬ ਨੂੰ ਬਣਾਉਣ ਵਾਲੇ ਔਰ ਬਾਅਦ ਦੇ ਵਿੱਚ ਉਹ ਗਦਰ ਪਾਰਟੀ ਦੇ ਵੀ ਬਣੇ। ਉਹਨਾਂ ਦੇ ਵਿੱਚ ਬਾਬਾ ਵਿਸਾਖਾ ਸਿੰਘ, ਬਾਬਾ ਜਵਾਲਾ ਸਿੰਘ ਔਰ ਪ੍ਰਿੰਸੀਪਲ ਤੇਜਾ ਸਿੰਘ ਜਿਨ੍ਹਾਂ ਦਾ ਮੈਂ ਜ਼ਿਕਰ ਕੀਤਾ ਹੈ। ਇਸ ਗੁਰਦੁਆਰੇ ਦਾ ਪਹਿਲਾ ਸੰਵਿਧਾਨ ਵੀ ਉਹਨਾਂ ਨੇ ਲਿਖਿਆ ਔਰ ਇਹ ਉਹ ਦੌਰ ਸੀ ਕਿ ਜੇ ਉਸ ਪੀਰੀਅਡ ਦੇ ਵਿੱਚ ਲਗਭਗ 9000 ਸਿੱਖ ਵਸਦੇ ਸਨ ਕੈਲੀਫੋਰਨੀਆ ਦੇ ਇਸ ਹਿੱਸੇ 'ਚ ਔਰ ਵੈਨਕੂਵਰ ਬ੍ਰਿਟਿਸ਼ ਕੋਲੰਬੀਆ 'ਚ 9000 ਚੋਂ 8000 ਸਿੱਖ ਸਭ ਕੁਝ ਛੱਡ ਛਡਾ ਕੇ ਵਾਪਸ ਚਲੇ ਗਏ ਸੀ ਕਿ ਬਈ ਅਸੀਂ ਗਦਰ ਮਚਾਉਣਾ, ਅਸੀਂ ਆਜ਼ਾਦ ਕਰਾਉਣਾ ਭਾਰਤ ਨੂੰ। ਸੋ ਸਾਡੇ ਸਾਹਮਣੇ ਜਦੋਂ ਅਸੀਂ ਇਹ ਫੈਸਲਾ ਲਿਆ, ਮੈਂ ਤਾਂ ਇਹ ਐਤਕੀ ਉਹਨਾਂ ਦਾ 18ਵਾਂ ਨਗਰ ਕੀਰਤਨ ਸੀ, ਮੈਂ ਹਰ ਸਾਲ ਜਾਂਦਾ ਪਰ ਇਸ ਵਾਰ ਸਾਡੀ TV 84 ਦੀ ਮੈਨੇਜਮੈਂਟ ਨੇ ਇਹ ਫੈਸਲਾ ਲਿਆ ਕਿ ਅਸੀਂ
ਇਸ ਦੀ ਫੁੱਲ ਕਵਰੇਜ ਕਰਨੀ ਹੈ। ਮੈਨੇਜਮੈਂਟ ਕਮੇਟੀ ਨੇ ਵੀ ਸਾਨੂੰ ਇਸ ਦੇ ਲਈ ਬੇਨਤੀ ਕੀਤੀ। ਸੋ ਸਾਡਾ ਫੁੱਲ ਕਰੂ, ਜਿਹਦੇ ਵਿੱਚ ਜਦੋਂ ਅਸੀਂ ਕਰੂ ਦੀ ਗੱਲ ਕਰਦੇ ਹਾਂ ਸਿਰਫ ਬੰਦੇ ਹੀ ਨਹੀਂ ਹੁੰਦੇ, ਬੰਦੇ ਜਾਂ ਬੀਬੀਆਂ, ਉਹਦੇ 'ਚ ਇੰਨਾ ਕੁ ਸਮਾਨ, ਇੰਨਾ ਕੁ ਭਾਰ ਹੁੰਦਾ ਹੈ, ਕਿਉਂਕਿ ਸਾਨੂੰ ਪਤਾ ਹੈ ਵੀ ਜਦੋਂ ਅਸੀਂ ਨਿਊਯਾਰਕ ਤੋਂ ਫਰਾਈਡੇ ਫਲਾਈਟ ਲੈਣੀ ਸੀ, ਜਿਸ ਫਲਾਈਟ 6:30 ਵਜੇ ਦੀ ਸੀ, ਤਾਂ ਅਸੀਂ 3 ਵਜੇ 에ਅਰਪੋਰਟ ਤੇ ਸੀ, ਔਰ ਲਗਭਗ 2 ਘੰਟੇ ਤੁਹਾਡਾ ਬੈਗੇਜ ਕੋਈ ਵੱਧ ਗਿਆ, ਕੋਈ ਪੌਂਡ ਘਟ ਗਿਆ, ਔਰ ਕਿੰਨੇ 12-14 ਪੀਸ ਜਿਹੜੇ ਕਿ ਤੁਸੀਂ ਇਕਵਿਪਮੈਂਟ ਕੈਰੀ ਕਰਦੇ ਹੋ। ਫਿਰ ਪਹਿਲਾਂ ਇਕਵਿਪਮੈਂਟ ਬੰਨਣ ਤੋਂ ਪਹਿਲਾਂ ਸਾਡੀ ਟੈਕਨੀਕਲ ਟੀਮ ਦੂਸਰੇ ਉਹਨਾਂ ਨੇ ਸਾਰਾ ਇੱਕ ਦਿਨ ਲਾਇਆ। ਫਿਰ ਤੁਸੀਂ ਪਹੁੰਚਦੇ ਹੋ ਉੱਥੇ ਜਾ ਕੇ, ਜਦੋਂ ਤੁਸੀਂ ਡਿਸਪੈਂਟ ਉਹਨੂੰ ਖੋਲਦੇ ਹੋ, ਫਿਰ ਤੁਸੀਂ ਜਿੱਥੇ ਲੈ ਕੇ ਜਾਣਾ ਉਹਨੂੰ। ਸੋ ਕੁੱਲ ਮਿਲਾ ਕੇ ਮੇਰੇ ਲਈ ਵੀ ਇਹ ਐਤਕੀ, ਕਿਉਂਕਿ ਮੈਂ ਆਪਣੇ ਵਿਸ਼ੇਸ਼ ਸਪੀਕਰ ਵਾਲੀ ਕੈਟਾਗਰੀ 'ਚ ਨਹੀਂ ਗਿਆ, ਕਿਸੇ ਦੇ ਘਰ ਨਹੀਂ ਠਹਿਰਿਆ ਐਤਕੀ, ਤਾਂ ਮੈਂ ਕਿਹਾ ਵੀ ਚਲੋ ਬਾਕੀਆਂ ਦੇ ਨਾਲ ਹੀ ਦੇਖਦੇ ਹਾਂ, ਜਿੱਥੇ ਬਾਂਸ ਚੁੱਕਣੇ ਪੈਣੇ ਨੇ, ਡੰਡੇ ਚੁੱਕਣੇ ਪੈਣੇ ਨੇ। ਸੋ ਕੁੱਲ ਮਿਲਾ ਕੇ ਅਸੀਂ ਜਿਹੜੀ ਹੈ ਫੁੱਲ ਟੀਮ ਅਸੀਂ ਸੈਕਰਾਮੈਂਟੋ ਏਅਰਪੋਰਟ ਲਗਭਗ 12:30-1 ਵਜੇ ਪਹੁੰਚੇ। ਉੱਥੋਂ ਹੀ ਜਿਹੜੀਆਂ ਵੈਨਸ ਰੈਂਟ ਤੇ ਲੈ ਕੇ, ਰਹਿਣ ਦਾ ਪ੍ਰਬੰਧ ਵੀ ਬਾਹਰ ਕੰਫਰਟ ਇੰਚ ਸੀ ਗੁਰਦੁਆਰਾ ਸਾਹਿਬ ਦੇ ਨੇੜੇ, ਤਾਂ ਕਿ ਹਾਲਾਂ ਉੱਥੇ ਸਾਡੇ ਬਹੁਤ ਸਾਰੇ ਪਿਆਰ ਕਰਨ ਵਾਲੇ ਨੇ ਔਰ ਕੋਈ ਪ੍ਰੋਬਲਮ ਨਹੀਂ। ਪਰ ਜਦੋਂ ਤੁਸੀਂ ਅੱਧੀ ਰਾਤ ਤੋਂ ਬਾਅਦ ਆਉਣਾ ਔਰ ਸਵੇਰੇ 4 ਵਜੇ ਦੌੜਨਾ ਹੈ, ਸੋ ਇਹ ਬਿਹਤਰ ਹੁੰਦਾ ਵੀ ਤੁਹਾਡਾ ਆਪਣਾ ਟਿਕਾਣਾ ਹੋਏ। ਪਰ ਉਹ ਜਿਹੜੀ ਸੇਵਾ ਵਾਲਾ ਹੁੰਦਾ ਕੰਮ, ਉਹ ਤਾਂ ਮਿਸ ਹੋਇਆ। ਪਰੌਂਠੇ ਤੇ ਦੂਜੇ ਕੀ ਮਿਲਣੇ, ਸੋ ਬੰਦਾ ਆ ਕੇ ਬਾਹਰ ਹੀ ਦੇਖਦਾ ਹੁੰਦਾ ਵੀ ਲੰਗਰ 'ਚ ਕੀ ਹੈ। ਔਰ ਸਗੋਂ ਸਾਡੇ ਨਾਲ ਜਿਹੜਾ TV1 ਦੇ ਸਪੈਸ਼ਲ ਕੈਮਰਾਮੈਨ ਨੇ ਤਾਹਿਰ, ਉਹ ਵੀ ਸਨ। ਤੇ ਕੱਲ ਜਦੋਂ ਅਸੀਂ ਵਾਪਸ ਆ ਰਹੇ ਸੀ ਤਾਂ ਉਹਨਾਂ ਨੂੰ ਪੁੱਛਿਆ ਸੀ ਕਿ ਵੀ ਤੁਹਾਨੂੰ ਕੀ ਗੱਲ ਮਾਰਵਲਸ ਲੱਗੀ। ਉਹ ਕਹਿੰਦਾ ਜੀ ਲੰਗਰ ਬੜੀ ਜ਼ਬਰਦਸਤ ਇੰਸਟੀਟਿਊਸ਼ਨ, ਕਹਿੰਦਾ ਜਦੋਂ ਜੀ ਕਰੇ ਚਲੇ ਜਾਓ, ਹਰ ਵਾਰੀ ਨਵੀਂ ਚੀਜ਼। ਤੇ ਕਹਿੰਦਾ ਵੀ ਮੈਂ ਕਈ ਵਾਰੀ ਲਾਈਨ 'ਚ ਵੀ ਨਹੀਂ ਸੀ ਲੱਗਦਾ, ਦੂਜੇ 'ਚ ਵੀ ਲੱਗ ਕੇ ਜਾਓ। ਤੇ ਮੈਂ ਡਾਕਟਰ ਜੀਤ ਸਿੰਘ ਜਿਹੜੇ ਸਾਡੇ ਨਾਲ ਸੀ, ਉਹਨਾਂ ਨੂੰ ਮੈਂ ਕਹਿ ਰਿਹਾ ਸੀ, ਮੈਂ ਕਿ ਕਈ ਵਾਰ ਅਸੀਂ ਆਪਣੀ ਕੌਮ ਦੀਆਂ ਖਾਮੀਆਂ ਵੱਲ ਜ਼ਿਆਦਾ ਦੇਖਦੇ ਹਾਂ। ਔਰ ਵੈਸੇ ਤੁਸੀਂ ਵੀ ਦੱਸ ਰਹੇ ਸੀ ਕਿ ਗੋਲ ਗੱਪੇ ਛਲੀਆਂ, ਮੈਂ ਕਿਹਾ ਸੀ ਵੀ ਅੱਜ ਮੈਂ ਦੱਸਦਾ ਵੀ ਕੀ ਹੋਇਆ। ਸੋ 4 ਚੁਫੇਰੇ ਮੈਂ ਸਮਝਦਾ ਵੀ ਸਾਡੀ ਇੰਨੀ ਜ਼ਬਰਦਸਤ ਲੰਗਰ ਦੀ ਇੰਸਟੀਟਿਊਸ਼ਨ ਗੁਰੂ ਦੀ ਸਾਨੂੰ ਬਖਸ਼ਿਸ਼ ਕੀਤੀ। ਡਾਕਟਰ ਰਣਜੀਤ ਵੀ ਕਹਿਣ ਲੱਗੇ ਕਿ ਬਈ ਭਾਵੇਂ ਕੋਈ ਸਿੱਖ ਜਿੰਨੀਆਂ ਮਰਜ਼ੀ ਕਮਜ਼ੋਰੀਆਂ ਹੋਣ, ਲੰਗਰ ਚ ਆ ਕੇ ਉਹ ਪੱਕਾ ਸਿੱਖ ਬਣ ਜਾਂਦਾ। ਉਦੋਂ ਉਹਦਾ ਦਿਲ ਵੀ ਜੈਨਰਸ ਹੁੰਦਾ ਔਰ ਭੱਜ ਕੇ ਸੇਵਾ। ਔਰ ਅਸੀਂ ਦੇਖਦੇ ਹਾਂ ਹਜ਼ਾਰਾਂ ਲੋਕ, 15-20 ਹਜ਼ਾਰ ਬੰਦਾ 3-4 ਦਿਨ ਦੇ ਮੌਕੇ ਦੇ ਉੱਤੇ ਆ ਰਿਹਾ ਸਵੇਰੇ, ਕਿਉਂਕਿ ਇੱਥੇ ਵੀ ਲਗਭਗ 2 ਹਫ਼ਤੇ ਪਹਿਲਾਂ ਮਾਹੌਲ ਜਿਹੜਾ ਉਹ ਮੇਲੇ ਵਰਗਾ ਬਣ ਜਾਂਦਾ ਹੈ। 4 ਚੁਫੇਰਿਓਂ ਸੰਗਤ ਆ ਹੀ ਰਹੀ ਹੁੰਦੀ ਹੈ, ਬੜੇ ਅੱਛੇ ਕੀਰਤਨੀ ਜਥੇ, ਕਥਾਵਾਚਕ ਔਰ ਦੂਸਰੇ ਵੀ ਅਰੇਂਜ ਕੀਤੇ ਹੁੰਦੇ ਨੇ। ਸੋ ਕੁੱਲ ਮਿਲਾ ਕੇ ਜਦੋਂ ਤੁਸੀਂ ਉਸ ਵਿਸਿਨਿਟੀ 'ਚ ਜਾਂਦੇ ਹੋ, ਇਹਨੂੰ ਵੈਸੇ ਕਹਿੰਦੇ ਵੀ ਗਦਰੀ ਬਾਬਿਆਂ ਦਾ ਇਤਿਹਾਸਕ ਗੁਰਦੁਆਰਾ ਹੈ, ਔਰ ਅਰਦਾਸ ਵੀ ਉਹਨਾਂ ਦੇ ਨਾਂ ਤੇ ਹੁੰਦੀ ਹੈ ਜਦੋਂ ਵੀ ਗਦਰੀ ਬਾਬਿਆਂ ਦਾ ਜ਼ਿਕਰ ਹੁੰਦਾ। ਔਰ ਸਾਡੇ ਲਈ ਇਹ ਬੜੀ ਇੰਪੋਰਟੈਂਟ ਗੱਲ ਸੀ ਕਿ ਅਸੀਂ ਜਿਹੜਾ ਇਸ, ਕਿਉਂਕਿ ਆਲਮੋਸਟ 3 ਸਾਲ ਦਾ ਸਫ਼ਰ TV84 ਨੇ ਕਵਰ ਪੂਰਾ ਕੀਤਾ, ਕਿ ਇਹਨੂੰ ਅਸੀਂ ਇਤਿਹਾਸਕ ਮੁਕਾਮ ਨੂੰ ਦੇ ਉੱਤੇ ਖਲੋ ਕੇ ਜਿਹੜੀ ਹੈ ਪੂਰੀ ਜਿਹੜੀ ਐਕਟੀਵਿਟੀ ਹੈ ਉਸ ਦੀ ਗੱਲ ਕਰੀਏ। ਸੋ ਜ਼ਾਹਰ ਹੈ ਵੀ ਅਸੀਂ ਫਰਾਈਡੇ ਬਾਈ ਈਵਨਿੰਗ ਆਪਣਾ ਜਿਹੜਾ ਅੱਡਾ ਗੱਡਾ ਉੱਥੇ ਗੱਡ ਦਿੱਤਾ ਸੀ, ਔਰ ਸ਼ੁੱਕਰਵਾਰ ਸ਼ਾਮ ਦਾ ਜਿਹੜਾ ਦੀਵਾਨ ਹੈ ਉਸ ਦੀ ਲਾਈਵ ਕਵਰੇਜ, ਔਰ ਮੈਂ ਆਪਣੇ ਟੈਕਨੀਕਲ ਟੀਮ ਦੇ ਵੀਰ ਜਸਵਿੰਦਰ ਸਿੰਘ ਜਿਹੜੇ ਕਿ ਇੱਥੇ ਬੈਠ ਕੇ ਹੈਂਡਲ ਕਰ ਰਹੇ ਸੀ, ਉਹਨਾਂ ਦਾ ਸ਼ੁਕਰੀਆ ਵੀ ਅਦਾ ਕਰਨਾ ਚਾਹੁੰਦਾ, ਕਿਉਂਕਿ ਅਸੀਂ ਤਾਂ ਉੱਥੇ ਫਿਰ ਵਕਤ ਦੇ ਮੁਤਾਬਕ ਭਾਵੇਂ 12-1 ਵਜੇ ਪਹੁੰਚ ਕੇ 3 ਵਜੇ ਹੀ ਆਉਂਦੇ ਸੀ, ਪਰ 3 ਘੰਟੇ ਦਾ ਟਾਈਮ ਡਿਫਰੈਂਸ ਹੋਣ ਕਰਕੇ ਜੇ ਉੱਥੇ ਰਾਤ 11 ਵਜੇ ਤੱਕ ਪ੍ਰੋਗਰਾਮ ਚੱਲ ਰਿਹਾ ਤੇ ਇੱਥੇ ਸਵੇਰ ਦੇ 2 ਵਜੇ ਨੇ, ਔਰ ਫਿਰ ਅਗਲੇ ਦਿਨ ਉਹ ਪ੍ਰੋਗਰਾਮ ਸ਼ੁਰੂ ਹੋਣਾ ਸੀ। ਸੋ ਫਰਾਈਡੇ, ਕਿਉਂਕਿ ਭਾਈ ਬਲਦੇਵ ਸਿੰਘ ਵਡਾਲਾ ਹਰਮੰਦਰ ਸਾਹਿਬ ਦੇ ਕੀਰਤਨੀ ਹੈ, ਜਿਨ੍ਹਾਂ ਨੂੰ ਜਿਹੜਾ ਉਹ ਨੌਕਰੀ ਤੋਂ ਵੀ ਬਰਖਾਸਤ ਕੀਤਾ। ਹਾਲਾਂਕਿ ਉਹਨਾਂ ਨੇ ਬੜੀ ਸੋਹਣੀ ਗੱਲ ਕਹੀ, ਉਹਨਾਂ ਨੇ ਕਿਹਾ ਪ੍ਰਧਾਨ ਸ਼੍ਰੋਮਣੀ ਕਮੇਟੀ ਦਾ ਸਾਬਕਾ ਹੋ ਸਕਦਾ ਹੈ, ਕੀਰਤਨੀਆਂ ਕਦੇ ਸਾਬਕਾ ਨਹੀਂ ਹੁੰਦਾ, ਕਿਉਂਕਿ ਅਸੀਂ ਉੱਥੇ ਵੀ ਕੀਰਤਨ ਗੁਰੂ ਨੂੰ ਰੁਝਾਉਣ ਲਈ ਕਰਨਾ ਹੈ, ਸੰਗਤ ਅਸੀਂ ਕੀਰਤਨ ਕਰਦੇ ਰਹਿਣਾ। ਸੋ ਇਹ ਸਾਬਕਾ ਇਹ ਹੋਏਗਾ ਪ੍ਰੈਜ਼ੀਡੈਂਟ ਮੱਕੜ ਜਾਂ ਕੱਲ ਨੂੰ ਕੋਈ ਹੋਰ ਬਣ ਕੇ ਹੋਏਗਾ ਅਸੀਂ। ਔਰ ਉਹਨਾਂ ਦੀ ਜਿਹੜੀ ਦਲੀਲ ਸੀ, ਜਿਸ ਤਰੀਕੇ ਨਾਲ ਉਹਨਾਂ ਨੇ ਜੋ ਕਰਪਸ਼ਨ ਉੱਥੇ ਹੈ ਧਾਰਮਿਕ ਗੁਰਦੁਆਰੇ, ਉਹਨਾਂ ਨੇ ਕਿਹਾ ਕਿ ਮਹੰਤ ਨਰੈਣੂਆਂ ਤੋਂ ਗੁਰਦੁਆਰੇ ਆਜ਼ਾਦ ਕਰਵਾਓ। ਉਹਨਾਂ ਨੇ ਉਸ ਦੇ ਲਈ ਆਪਣੀ ਮੁਹਿੰਮ ਵੀ ਜਿਹੜੀ ਹੈ ਸਦਭਾਵਨਾ ਦੇ ਨਾਂ ਥੱਲੇ, ਇਹ ਕੋਈ ਉਹਦੀਆਂ ਬਾਦਲਕਿਆਂ ਦੀਆਂ ਰੈਲੀਆਂ ਵਾਲੀ ਨੂੰ ਬਿਲਕੁਲ ਕੱਟਦੇ ਆ, ਜਿਹੜਾ ਗੁਰਦੁਆਰਾ ਸੁਧਾਰ ਲਹਿਰ ਦੇ ਥੱਲੇ ਉਹਨਾਂ ਨੇ ਕੀਤਾ। ਔਰ ਇਸੇ ਤਰ੍ਹਾਂ ਭਾਈ ਅਮਰੀਕ ਸਿੰਘ ਚੰਡੀਗੜ੍ਹ ਜਿਹੜੇ ਅੱਛੇ ਵਿਚਾਰਕ ਨੇ, ਉਹਨਾਂ ਦੀ ਪ੍ਰੈਜੈਂਟੇਸ਼ਨ। ਸੋ ਇਹ ਫਰਾਈਡੇ ਦਾ ਜਿਹੜਾ ਦੀਵਾਨ ਹੈ ਰਾਤ ਦਾ ਕਵਰ ਹੋਇਆ। ਔਰ ਫਿਰ ਕਿਉਂਕਿ ਜਦੋਂ ਐਕਟੀਵਿਟੀ ਹੁੰਦੀ ਹੈ ਸੈਚਰਡੇ ਸਵੇਰੇ ਨਿਸ਼ਾਨ ਸਾਹਿਬ ਦੀ ਸੇਵਾ ਹੁੰਦੀ ਹੈ, ਔਰ 9 ਵਜੇ ਦੇ ਲਗਭਗ ਸੀ ਅਸੀਂ ਆਲਮੋਸਟ 7:30-8 ਅਸੀਂ ਪਹੁੰਚ ਗਏ। ਔਰ ਚੰਗੀ ਗੱਲ ਸੀ, ਸਮਿਥਸੋਨੀਅਨ ਇੰਸਟੀਚਿਊਟ ਦੀ ਇੱਕ ਸਪੈਸ਼ਲ ਐਡੀਟਰ ਉਹਨਾਂ ਨੇ ਭੇਜੀ ਹੋਈ ਸੀ ਇਸ ਨੂੰ ਕਵਰ ਕਰਨ ਲਈ, ਜਿਹੜੀ ਇਸ ਨਿਸ਼ਾਨ ਸਾਹਿਬ ਵਾਲੀ ਸੈਰੇਮਨੀ ਖਾਸ ਤੌਰ ਤੇ।
ਔਰ ਉਹਨਾਂ ਨਾਲ ਮੈਨੂੰ ਬੀਬੀ ਨਾਲ ਚੀਨੀ ਮੂਲ ਦੀ ਸੀ, ਉਹਨਾਂ ਨਾਲ ਵਕਤ ਗੁਜ਼ਾਰਨ ਦਾ ਮੌਕਾ ਮਿਲਿਆ। ਫੁੱਲ ਸਕੇਲ ਉਹਨਾਂ ਨੇ ਇੰਟਰਵਿਊ ਵੀ ਕੀਤਾ ਔਰ ਜਿਉਂ-ਜਿਉਂ ਨਿਸ਼ਾਨ ਸਾਹਿਬ ਪੁਰਾਣਾ ਜਿਹੜਾ ਚੋਲਾ ਜਿਸ ਨੂੰ ਅਸੀਂ ਕਹਿੰਦੇ ਹਾਂ ਉਤਾਰਿਆ ਗਿਆ ਦੁੱਧ ਜਾਂ ਪਾਣੀ ਦੇ ਨਾਲ, ਉਸ ਨੂੰ ਪਹਿਲਾਂ ਪਾਣੀ ਨਾਲ ਫਿਰ ਦੁੱਧ ਮਿਲੇ ਪਾਣੀ ਨਾਲ ਧੋਤਾ ਗਿਆ ਔਰ ਕਿਵੇਂ ਉਸ ਨੂੰ ਜਿਹੜਾ ਅੱਜ ਕੱਲ੍ਹ ਦਾ ਹਾਈਡ੍ਰੋਲਿਕ ਸਿਸਟਮ ਹੁੰਦਾ ਸੋ ਕੁਝ ਚੀਜ਼ਾਂ ਅਸੀਂ ਵੀ ਇਵੇਂ ਹੀ ਲੈਂਦੇ ਹਾਂ ਕਿ ਜਿਵੇਂ ਉਹ ਸਾਡਾ ਇੱਕ ਉਹਦੇ 'ਚ ਕੋਈ ਸਵਾਲ ਨਹੀਂ, ਪਰ ਜਦੋਂ ਕੋਈ ਗੈਰ ਦੇਖਦਾ ਹੈ ਜਾਂ ਖਾਸ ਤੌਰ ਤੇ ਐਡੀਟਰ ਜਾਂ ਜਿਹੜੇ ਐਨਾਲਿਸਟ ਜਾਂ ਮੀਡੀਆ ਪਰਸਨ ਨੇ, ਫਿਰ ਕਈ ਜਵਾਬ ਤੁਹਾਨੂੰ ਵੀ ਮੌਕੇ ਤੇ ਹੀ ਲੱਭਣੇ ਪੈਂਦੇ ਨੇ ਕਿ ਵੀ ਵਾਕਈ ਇਹਦੀ ਕੀ ਇੰਪੋਰਟੈਂਸ ਹੈ, ਵਾਈ ਵਿਦ ਮਿਲਕ, ਵਾਈ ਵਿਦ ਸੋ, ਕਿਉਂਕਿ ਚੀਨੀ ਮੂਲ ਦੀ ਹੋਣ ਕਰਕੇ ਫਿਰ ਮੈਂ ਉਹਨੂੰ ਦੱਸ ਰਿਹਾ ਸੀ ਕਿ ਕਿਵੇਂ ਉਹਨਾਂ ਕਲਚਰਸ ਦੇ ਵਿੱਚ ਵੀ ਬਲੱਡ ਮੋਸਟ ਪੋਲਿਊਟਡ ਚੀਜ਼ ਮੰਨੀ ਜਾਂਦੀ ਹੈ ਤੇ ਮਿਲਕ ਜਿਹੜੀ ਹੈ ਇੱਕ ਪਾਇਸ ਚੀਜ਼ ਮੰਨੀ ਜਾਂਦੀ ਹੈ, ਭਾਵੇਂ ਇਹਦੇ ਤੇ ਵੱਖਰੀ ਡਿਬੇਟ ਹੋਏਗੀ ਕਿ ਕੀ ਠੀਕ ਹੈ ਕੀ ਨਹੀਂ ਹੈ। ਪਰ ਮੈਂ ਕਿਹਾ ਵੀ ਇਹ ਮੋਰ ਲਾਈਕ ਕਲਚਰਲ ਚੀਜ਼ਾਂ ਨੇ, ਲੇਕਿਨ ਧਾਰਮਿਕ ਤੌਰ ਦੇ ਉੱਤੇ ਔਰ ਸਿਆਸੀ ਤੌਰ ਤੇ ਸਾਡਾ ਨਿਸ਼ਾਨ ਸੋਵਰਨਿਟੀ ਨੂੰ ਰਿਪਰੈਜ਼ੈਂਟ ਕਰਦਾ ਹੈ, ਉਸ ਫਰੀडम ਨੂੰ ਰਿਪਰੈਜ਼ੈਂਟ ਕਰਦਾ ਹੈ। ਝੰਡੇ ਫ੍ਰੀ ਲੋਕਾਂ ਦੇ ਹੁੰਦੇ ਨੇ। ਜਦੋਂ ਕੋਈ ਕੰਟਰੀ ਇੱਕ ਜਿਹੜੀ ਹੈ ਦੂਜੇ ਤੇ ਹਾਵੀ ਹੁੰਦੀ ਹੈ, ਜਦੋਂ ਸਿੱਖ ਰਾਜ ਅੰਗਰੇਜ਼ਾਂ ਦੇ ਪੇਟੇ ਪਿਆ ਤੇ ਉਹਨਾਂ ਨੇ ਆਪਣਾ ਨੈਸ਼ਨਲ ਐਂਥਮ ਵਜਾ ਕੇ ਕੇਸਰੀ ਨਿਸ਼ਾਨ ਲਾਇਆ ਲਾਹੌਰ ਕਿਲੇ ਤੋਂ ਔਰ ਯੂਨੀਅਨ ਜੈਕ ਚੋਂ ਲਾਇਆ। ਔਰ ਇਸੇ ਤਰ੍ਹਾਂ ਮੈਂ ਉਹਨਾਂ ਨੂੰ ਦੱਸਿਆ ਵੀ ਸਾਡੇ ਲਈ ਨਿਸ਼ਾਨ ਤਾਂ ਇੰਨਾ ਅਹਿਮੀਅਤ ਹੈ ਕਿ 12 ਮਿਸਲਾਂ ਚੋਂ ਇੱਕ ਮਿਸਲ ਹੀ ਮਿਸਲ ਨਿਸ਼ਾਨਚੀਆਂ ਸੀ ਜਿਨ੍ਹਾਂ ਦੇ ਬਜ਼ੁਰਗ ਨਿਸ਼ਾਨ ਸਾਹਿਬ ਲੈ ਕੇ ਅੱਗੇ ਤੁਰਦੇ ਸੀ। ਔਰ ਮੈਂ ਜਦੋਂ ਇਸ ਕੰਟੈਕਸਟ ਦੇ ਵਿੱਚ ਦੇਖਦਾ ਹਾਂ ਕਿ ਜੇ ਓਨਟਾਰੀਓ ਦੀ ਅਸੈਂਬਲੀ 'ਚ ਅੱਜ ਕੈਨੇਡਾ ਦੇ ਝੰਡੇ ਨਾਲ ਖਾਲਸੇ ਦਾ ਝੰਡਾ ਝੂਲ ਰਿਹਾ ਔਰ ਇਹ ਸਿਰਫ ਧਾਰਮਿਕ ਨਿਸ਼ਾਨ ਸਾਹਿਬ ਦੀ ਗੱਲ ਨਹੀਂ ਹੈ। ਜੇ ਤੁਸੀਂ ਇਸ ਫਲੈਗ ਨੂੰ ਦੇਖੋ ਓਨਟਾਰੀਓ ਵਾਲੇ ਨੂੰ ਤੇ ਉਹ ਚੌਰਸ ਹੈ ਔਰ ਇਹ ਆਪਣੇ ਆਪ ਦੇ ਵਿੱਚ ਇੱਕ ਬੜੀ ਅਹਿਮੀਅਤ ਵਾਲੀ ਗੱਲ ਹੈ ਵੀ ਅਸੀਂ ਸੋਵਰਨਿਟੀ ਵੱਲ ਆਪਣਾ ਮਾਰਚ ਕਰ ਰਹੇ ਹਾਂ। ਸੋ ਇਹ ਮੇਨ ਐਕਟੀਵਿਟੀ ਸੈਚਰਡੇ ਦੀ ਜਿਹੜੀ ਹੈ ਸ਼ੁਰੂਆਤ ਨਿਸ਼ਾਨ ਸਾਹਿਬ ਦੇ ਨਾਲ ਹੋਈ। ਉਸ ਤੋਂ ਬਾਅਦ ਜਿਹੜੇ ਸਾਡੀ ਬੀਬੀ ਐਂਕਰ ਨੇ ਰੀਤ ਕੌਰ, ਉਹਨਾਂ ਨੇ ਦਿਨੇ ਅਲੱਗ-ਅਲੱਗ ਜਿਹੜੇ ਸਟਾਲਸ ਨੇ, ਕੋਈ ਦਸਤਾਰ ਦਿਨ ਵੀ ਚੱਲ ਰਿਹਾ ਸੀ ਬੱਚਿਆਂ ਨੂੰ ਔਰ ਬੜੇ ਵਲੰਟੀਅਰ ਤਰੀਕੇ ਦੇ ਨਾਲ ਉੱਥੇ ਜਿਹੜੇ ਨੇ ਉੱਥੇ ਹੁੰਦੀ ਹੈ ਸੇਵਾ, ਉਹਨਾਂ ਸਾਰਿਆਂ ਨੂੰ ਇੰਟਰਵਿਊ ਕੀਤਾ। ਔਰ ਇਸ ਵਾਰ ਅਸੀਂ ਇੱਕ ਜਿਹੜਾ ਖਾਸ ਫੀਚਰ ਔਰ ਅਸੀਂ ਆਉਣ ਵਾਲੇ ਸਮੇਂ 'ਚ ਇਸ ਨੂੰ ਹੋਰ ਥਾਵਾਂ ਤਾਂ ਵੀ ਕਰਾਂਗੇ, ਇੱਕ ਪੈਨਲ ਡਿਸਕਸ਼ਨ। ਔਰ ਪੈਨਲ ਡਿਸਕਸ਼ਨ ਦਾ ਜਿਹੜਾ ਫਾਰਮੈਟ ਸੀ ਉਹ ਟਾਊਨ ਹਾਲ ਮੀਟਿੰਗ, ਕਿਉਂਕਿ ਉਸੇ ਹੀ ਸਟਾਕਟਨ ਗੁਰਦੁਆਰਾ ਸਾਹਿਬ ਦੀ ਲਾਇਬ੍ਰੇਰੀ ਦੇ ਵਿੱਚ ਉਹ ਪ੍ਰੈਸ ਪਈ ਹੈ ਜਿਹੜੀ ਪ੍ਰੈਸ ਸਭ ਤੋਂ ਪਹਿਲਾਂ ਗਦਰ ਗੂੰਜਾਂ ਅਖਬਾਰ ਦੇ ਲਈ ਕਰਤਾਰ ਸਿੰਘ ਸਰਾਭਾ ਦੀਆਂ ਲਿਖਤਾਂ ਔਰ ਉਸ ਦੇ ਲਈ ਇਸਤੇਮਾਲ ਹੁੰਦੀ ਸੀ। ਔਰ ਉਸ ਪ੍ਰੈਸ ਦੇ ਬੈਕਡ੍ਰੌਪ ਜੋ ਉਸ ਦੇ ਪਿੱਛੇ ਸੰਤ ਤੇਜਾ ਸਿੰਘ ਦੀ ਫੋਟੋ ਪਲੱਸ ਉਹ ਇੱਕ ਮਿਊਜ਼ੀਅਮ ਟਾਈਪ ਹੈ, ਉਸ ਮੇਨ ਹਾਲ ਦੇ ਵਿੱਚ ਅਸੀਂ ਇੱਕ ਟਾਊਨ ਹਾਲ ਮੀਟਿੰਗ ਰੱਖੀ ਜਿਹਦੇ 'ਚ 100 ਤੋਂ ਜ਼ਿਆਦਾ ਜਿਹੜੇ ਬਹੁਤ ਸਾਰੇ ਰਿਪਰੈਜ਼ੈਂਟੇਟਿਵ ਸੀ, ਪ੍ਰਧਾਨ ਦੂਸਰੇ ਲੋਕ ਵੀ ਆਏ ਸੀ, ਕਾਮਨ ਸੰਗਤ ਵੀ ਸੀ। ਔਰ ਉਸ ਪੈਨਲ ਡਿਸਕਸ਼ਨ ਨੂੰ ਬੀਬੀ ਗੁਰਮੀਤ ਸੋਢੀ ਜਿਹੜੇ ਕਿ ਸਾਡੇ ਮੁੱਖ ਐਂਕਰ ਦੇ ਤੌਰ ਤੇ ਉਹਨਾਂ ਨੇ ਉਸ ਫੰਕਸ਼ਨ ਨੂੰ ਕੰਡਕਟ ਕੀਤਾ, ਉਹ ਮੋਡਰੇਟ ਕਰ ਰਹੇ ਸੀ। ਔਰ ਉਹਦੇ 'ਚ ਮੈਂ ਉਸ ਪੈਨਲ ਦਾ ਹਿੱਸਾ ਸੀ। ਡਾਕਟਰ ਪ੍ਰਿਤਪਾਲ ਸਿੰਘ ਕੋਆਰਡੀਨੇਟਰ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ, ਜਸਵੰਤ ਸਿੰਘ ਹੋਠੀ ਪ੍ਰੈਜ਼ੀਡੈਂਟ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਹਰਪ੍ਰੀਤ ਸਿੰਘ ਸੰਧੂ ਜਿਹੜੇ ਕਿ ਫਰੈਂਡਸ ਆਫ ਸਿੱਖ ਕਾਕਸ ਦਾ ਹਿੱਸਾ ਨੇ, ਉਹ ਸਨ। ਸੋ ਲਗਭਗ ਪੌਣੇ 2 ਘੰਟੇ ਦੇ ਕਰੀਬ, ਜੇ ਮੈਂ ਗਲਤ ਨਾ ਹੋਵਾਂ, ਇਹ ਡਿਸਕਸ਼ਨ ਜਿਹੜੀ ਕਿ ਲਾਈਵ ਬ੍ਰੌਡਕਾਸਟ ਹੋ ਰਹੀ ਸੀ। ਜਿਹੜੇ ਸਾਹਮਣੇ ਬੈਠੇ ਸੀ ਉਹਨਾਂ ਦੇ ਦਰਸ਼ਕਾਂ ਦੇ ਵੀ ਸਵਾਲ ਲਏ ਗਏ ਔਰ ਇੰਟਰਨੈਟ ਤੇ ਚੱਲ ਰਿਹਾ ਸੀ ਔਰ ਸਾਡੇ ਬਾਕੀ ਵੀ ਸਾਰੇ ਗੈਜਟਸ ਦੇ ਉੱਤੇ। ਸੋ ਕੁਝ ਸਵਾਲ ਵਾਇਆ ਇੰਟਰਨੈਟ ਵੀ ਆਇਆ ਔਰ ਇਹ ਬਹੁਤ ਲਾਈਵਲੀ ਸੀ। ਔਰ ਅੱਜ ਅਸੀਂ ਜਿਹੜਾ 9 ਤੋਂ 10 ਵਾਲੇ ਸਲੋਟ ਦੇ ਵਿੱਚ ਜਿਹੜਾ ਇੱਕ ਹਿੱਸਾ ਉਸ ਦਾ ਅੱਜ ਦਿਖਾਇਆ ਜਾਏਗਾ ਔਰ ਬਾਕੀ ਜਿਹੜਾ ਉਹ ਕੱਲ ਹੋਏਗਾ। ਕੱਲ ਸ਼ਾਇਦ 7 ਵਾਲੇ ਸਲੋਟ 'ਚ ਹੋਏਗਾ ਜਾਂ ਕਿਵੇਂ, ਕੱਲ ਨੂੰ ਅਨਾਉਂਸ ਕਰ ਦਾਂਗੇ ਡਾਕਟਰ ਸਾਹਿਬ। ਹਾਂ ਚਲੋ। ਸੋ ਅੱਜ ਮੈਂ ਇਹ ਬੇਨਤੀ ਵੀ ਕਰਾਂਗਾ ਕਿ ਬਈ ਟਿਊਨ ਇਨ ਰਹਿਣਾ, ਕਿਉਂਕਿ ਉਦੋਂ ਉੱਥੇ ਉਹ ਵਕਤ ਜਿਹੜਾ ਸੀ ਆਲਮੋਸਟ 5 ਤੋਂ 6:30 ਦਾ ਸੀ, ਪੌਣੇ 5 ਤੋਂ। ਤੇ ਇੱਥੇ ਸੰਭਵ ਹੈ ਕਿਉਂਕਿ ਸੈਚਰਡੇ ਸੰਡੇ ਸੱਚੋ ਸੱਚ ਨਹੀਂ ਹੁੰਦਾ, ਜਿਹੜੇ ਸੱਚੋ ਸੱਚ ਲਈ ਟਿਊਨ ਇਨ ਕਰਦੇ ਨੇ ਉਹਨਾਂ ਨੇ ਸੈਚਰਡੇ ਨਹੀਂ, ਹਾਲਾਂ ਬਹੁਤ ਸਾਰਿਆਂ ਨੇ ਦੇਖਿਆ ਵੀ। ਸੋ ਅੱਜ ਉਸ ਨੂੰ ਉਹ ਦੁਬਾਰਾ ਦੇਖ ਸਕਣਗੇ। ਸੋ ਇਸ ਫਾਰਮੈਟ ਤੋਂ ਬਾਅਦ ਸਿੱਧਾ ਹੀ ਜਿਹੜਾ ਔਰ ਬਹੁਤ ਹਾਰਡ ਸੀ, ਉੱਥੋਂ ਵਾਲੇ ਸਾਡੇ ਜਿਹੜੀ ਟੈਕਨੀਕਲ ਟੀਮ ਵਾਲੇ ਹੈਂਡਲ ਕਰ ਰਹੇ ਸੀ, ਇੱਥੋਂ ਵਾਲੇ ਕਰ ਰਹੇ ਸੀ, ਅਸੀਂ ਦੀਵਾਨ ਹਾਲ ਦੇ ਅੰਦਰ ਪਹੁੰਚੇ ਔਰ ਅੰਦਰ ਕਿਉਂਕਿ ਸੈਚਰਡੇ ਦਾ ਉੱਥੇ ਮੁੱਖ ਦੀਵਾਨ ਬੜੇ ਵੱਡੇ ਪੈਮਾਨੇ ਦੇ ਉੱਤੇ ਹੁੰਦੇ, ਉਸ ਦੇ ਵਿੱਚ ਕਿਉਂਕਿ ਮੈਂ ਕਿਸੇ ਵਿਵਾਦ ਦਾ ਹਿੱਸਾ ਵੀ ਨਹੀਂ ਬਣਨਾ ਚਾਹੁੰਦਾ, ਪਰ ਅਫਸੋਸ ਇਸ ਗੱਲ ਦਾ ਹੈ ਵੀ TV 84 ਦੀ ਚੜ੍ਹਤ ਨੂੰ
ਸਾਡੇ ਦੂਸਰੇ ਫੈਲੋ ਚੈਨਲ ਜਿਹੜੇ ਨੇ ਉਹ ਬਰਦਾਸ਼ਤ ਨਹੀਂ ਕਰ ਰਹੇ ਔਰ ਉੱਥੇ ਕੁਝ ਲੋਗੋ ਨੂੰ ਲੈ ਕੇ ਇਸ ਕਿਸਮ ਦਾ ਝਗੜਾ ਖੜਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਡਾਕਟਰ ਹਰਸ਼ਿੰਦਰ ਕੌਰ ਪਟਿਆਲਾ ਤੋਂ ਉਹ ਵੀ ਆਏ ਸੀ, ਪਰ ਹਾਲਾਂਕਿ ਉਹਨਾਂ ਨੂੰ ਅਸੀਂ ਹਮੇਸ਼ਾ ਹੀ ਵਡਿਆਇਆ। ਮੇਰੇ ਲਈ ਤਾਂ ਹੁੰਦਾ ਵੀ ਇਹ ਪ੍ਰੋਫੈਸਰ ਪ੍ਰੀਤਮ ਸਿੰਘ ਦੀ ਧੀ ਹੈ ਤੇ ਪ੍ਰਿੰਸੀਪਲ ਸਾਹਿਬ ਸਿੰਘ, ਜਦੋਂ ਮੈਂ ਗੁਰਬਾਣੀ ਵਿਚਾਰ ਵੀ ਕਰਦਾ ਮੈਂ ਉਹਨਾਂ ਦੀ ਸਾਹਿਬ ਸਿੰਘ ਦੇ ਟ੍ਰਾਂਸਲੇਸ਼ਨ ਦਾ ਵੀ ਸਹਾਰਾ ਲੈਂਦਾ ਜੀ। ਲੇਕਿਨ ਜਿਸ ਤਰੀਕੇ ਨਾਲ ਉਹਨਾਂ ਨੇ ਡਰ ਦਾ ਇਜ਼ਹਾਰ ਕੀਤਾ, ਉਹਨਾਂ ਦੀ ਸਪੀਚ ਦਾ ਹਿੱਸਾ ਵੀ ਜਿਹੜਾ ਉਹ ਹੋਰ ਹੀ ਟੌਪਿਕ, ਠੀਕ ਹੈ ਉਹ ਕੰਮ ਕਰ ਰਹੇ ਨੇ, ਜੇ ਉਹਨਾਂ ਨੇ ਇਸ ਕਿਸਮ ਦੀ ਗੱਲ ਜਿਹੜੀ ਹੈ ਉਹ ਨਾ ਵੀ ਕਰਦੇ, ਕੌਮੀ ਆਜ਼ਾਦ ਅਸੀਂ ਐਕਸਪੈਕਟ ਵੀ ਨਹੀਂ ਕਰਦੇ ਉਹਨਾਂ ਤੋਂ, ਪਰ ਉੱਥੇ ਬੈਠਿਆਂ ਜਿਹੜਾ ਉਹਨਾਂ ਦਾ ਸੀ ਜਿਹੜਾ ਸੰਗਤ ਨੇ ਵੀ ਪਸੰਦ ਨਹੀਂ ਕੀਤਾ ਔਰ ਇਹੀ ਕਾਰਨ ਸੀ ਕਿ ਜਿਉਂ ਹੀ ਉਹਨਾਂ ਨੇ ਹਾਲਾਂ ਉਹ ਬਿਲਕੁਲ ਸਾਰਾ ਦੋਸ਼ ਸਾਨੂੰ ਨਸਲਕੁਸ਼ੀ ਦੀ ਗੱਲ ਤਾਂ ਪਾਸੇ ਰਹਿ ਗਈ ਕਿ ਭਾਈ ਅਸੀਂ ਬੱਚੀਆਂ ਨਾਲ ਕੀ ਕਰਦੇ ਆਂ, ਬੀਬੀਆਂ ਨਾਲ ਕੀ ਕਰਦੇ ਆਂ, ਅੱਜ ਕਿੱਥੇ ਗਏ ਸਿੱਖ ਨਪੁੰਸਕ ਹੋ ਗਏ ਨੇ, ਸਿੱਖ ਨਾਮਰਦ ਹੋ ਗਏ ਨੇ, ਕਿਉਂ ਕੋਈ ਆਵਾਜ਼ ਨਹੀਂ। ਔਰ ਹਾਲਾਂ ਇਸ ਕਿਸਮ ਦੇ ਸ਼ਬਦ ਮਹਾਰਾਜ ਦੀ ਹਜ਼ੂਰੀ ਚ ਸੁਣਨੇ ਕੋਈ ਚੰਗੇ ਵੀ ਨਹੀਂ ਸੀ ਲੱਗਦੇ। ਔਰ ਮੈਂ ਸਮਝਦਾ ਵੀ ਜਦੋਂ ਅਸੀਂ ਫੈਮਿਨਿਜ਼ਮ ਵਰਸਸ ਦੂਸਰਾ ਦੇਖਦੇ ਹਾਂ, ਇਹ ਕੋਈ ਕਿਸੇ ਦੀ ਗੈਰਤ ਦਾ, ਕਿਸੇ ਦੀ ਸੈਕਸ਼ੂਅਲ ਪ੍ਰੋਸੈਸ ਦੇ ਨਾਲ ਤਾਂ ਜ਼ਿਕਰ ਨਹੀਂ ਹੁੰਦਾ। ਹਾਲਾਂ ਪੰਜਾਬੀ ਚ ਵੀ ਇਸ ਕਿਸਮ ਦੇ ਕਈ ਵਾਰੀ ਲੋਕ ਸ਼ਬਦ ਇਸਤੇਮਾਲ ਕਰਦੇ ਨੇ, ਪਰ ਮੈਂ ਕਦੇ ਇਹਨਾਂ ਨੂੰ ਪਸੰਦ ਨਹੀਂ ਕਰਦਾ, ਈਵਨ ਬਾਹਰਲੀ ਟਾਕ ਚ ਵੀ, ਕਿ ਇਹਦੇ ਨਾਲ ਕੋਈ ਸੰਬੰਧ ਨਹੀਂ ਹੈ ਅਣਖ ਨਾਲ। ਲੇਕਿਨ ਉਹਨਾਂ ਦਾ ਕਿਉਂਕਿ ਉਸ ਕਿਸਮ ਦੇ ਵਰਤਾਰੇ ਚੋਂ ਹੀ ਫਿਰ ਸੰਗਤ ਦੇ ਵਿੱਚ ਜੋ ਹੀ ਖਤਮ ਹੋਏ, ਹਾਲਾਂ ਉਹ ਤਾਂ ਬਿਲਕੁਲ ਬਚ ਕੇ ਨੇ, ਫਿਰ ਖਾਲਿਸਤਾਨ ਜ਼ਿੰਦਾਬਾਦ ਹੀ ਗੂੰਜਿਆ। ਮਤਲਬ ਇਹ ਹੈ ਵੀ ਸੰਗਤ ਨੂੰ ਵੀ ਇਹ ਲੱਗਾ ਕਿ ਵੀ ਇਹ ਇੱਕ ਟੌਪਿਕ ਨੂੰ ਡਿਲੂਟ ਕਰਨ ਲਈ ਕਰ ਰਹੇ ਨੇ ਔਰ ਉਸ ਕਿਸਮ ਦੇ ਚੈਨਲ ਜਿਹੜੇ ਕਿ ਗੁਰਦੁਆਰਿਆਂ ਤੋਂ ਦੂਸਰਿਆਂ ਤੋਂ ਅਦਰਵਾਈਜ਼ ਪੂਰੀ ਮਦਦ ਲੈਂਦੇ ਨੇ ਔਰ ਉਹ ਯਕੀਨੀ ਬਣਾਉਂਦੇ ਨੇ ਕਿ ਜਿਉਂ ਹੀ ਹੁਣ ਉਸ ਤੋਂ ਬਾਅਦ ਮੈਂ ਬੋਲਣਾ ਸੀ ਤਾਂ ਉਹਨਾਂ ਨੂੰ ਪਤਾ ਸੀ ਕਿ ਵੀ ਮੈਂ ਰੀਜੁਆਇੰਡਰ ਦੇਣਾ ਤੇ ਉਹ ਚੈਨਲ ਆਫ ਹੋ ਜਾਂਦੇ ਨੇ। ਹਾਂਜੀ, ਔਰ ਲੇਕਿਨ ਕਿਉਂਕਿ TV 84 ਨੇ ਉਹਨੂੰ ਕਵਰ ਕੀਤਾ, ਪਲੱਸ ਪੰਜਾਬੀ ਰੇਡੀਓ USA ਜਿਹੜਾ ਕਿ ਬੜਾ ਵਾਈਡਲੀ ਸੁਣਿਆ ਜਾਂਦਾ ਹੈ, ਉਸ ਦੇ ਉੱਤੇ ਲਾਈਵ ਚੱਲ ਰਿਹਾ ਸੀ। ਫਿਰ ਮੈਂ ਉਹਨਾਂ ਦੀ ਬੀਬੀ ਜੀ ਦਾ ਜਿਹੜਾ ਉਹ ਟੇਕ ਕੇਅਰ ਤਾਂ ਕੀ ਕਰਨੀ ਸੀ, ਉਹਨਾਂ ਦਾ ਕਨਸੈਪਟ ਦੀ ਟੇਕ ਕੇਅਰ ਕੀਤੀ ਔਰ ਉਸ ਨੂੰ ਸੰਗਤ ਵੱਲੋਂ ਮੌਕੇ ਤੇ ਬੇਸ਼ੱਕ ਜਿਉਂ-ਜਿਉਂ ਸ਼ਾਮ ਦਾ ਦੀਵਾਨ ਲੇਟ ਹੁੰਦਾ ਹੈ ਨੰਬਰ ਘਟਦਾ ਹੈ, ਪਰ ਕਿਉਂਕਿ ਬਹੁਤ ਸਾਰੇ ਉਸ ਰੇਡੀਓ ਰਾਹੀਂ ਵੀ ਜੁੜੇ ਸੀ ਔਰ ਅਸੀਂ ਕੋਸ਼ਿਸ਼ ਕਰਾਂਗੇ ਆਉਣ ਵਾਲੇ ਦਿਨਾਂ 'ਚ ਅਸੀਂ ਇਹ ਦੋਨੋਂ ਹੀ ਸਪੀਚਸ, ਇੱਕ ਜਿਹੜਾ ਰੀਜੁਆਇੰਡਰ ਇਹਨਾਂ ਸਾਰਿਆਂ ਨੂੰ ਸੀ ਜਿਹੜੇ ਨੂੰ TV 84 ਤੋਂ ਡਰ ਲੱਗਦਾ, ਉਹਦਾ ਲੋਗੋ ਜਿਹੜਾ ਉਹਨਾਂ ਨੂੰ ਬੇਹੋਸ਼ ਕਰ ਦਿੰਦਾ ਔਰ ਅਗਲੇ ਦਿਨ ਇਹ ਦੀਵਾਨ ਰਾਤ ਦਾ ਹੋਇਆ। ਸੰਡੇ ਦਾ ਮੁੱਖ ਦੀਵਾਨ ਜਿਹੜਾ ਹੈ ਉਹ ਵੀ ਵੱਡੇ ਲੈਵਲ ਤੇ ਹੁੰਦਾ ਹੈ। ਸਿਟੀ ਆਫੀਸ਼ੀਅਲਸ, ਲੋਕਲ ਮੇਅਰ, ਲਾਗਲੇ ਸ਼ਹਿਰ ਲੈਥਰੋਪ ਤੋਂ ਔਰ ਦੂਸਰਿਆਂ ਤੋਂ, ਲੈਥਰੋਪ ਦੇ ਮੇਅਰ ਸੁਖ ਧਾਲੀਵਾਲ ਨੇ ਔਰ ਜਿਹੜਾ ਸਾਡਾ ਸੈਚਰਡੇ ਪੈਨਲ ਡਿਸਕਸ਼ਨ ਸੀ ਉਹਦੇ ਚ ਲੈਥਰੋਪ ਦੇ ਮੇਅਰ ਵੀ ਬੈਠੇ ਹੋਏ ਸੀ। ਕੁਦਰਤੀ ਗੁਰਮਤ ਇੰਸਟੀਚਿਊਟ ਨਾਲ ਸੰਬੰਧਿਤ ਔਰ ਕਲਾਸਿਕ ਕੀਰਤਨ ਜਿਹੜਾ ਗੁਰਮਤ ਸੰਗੀਤ ਆ ਉਹਨੂੰ ਵਾਪਸ ਲਿਆਉਣ ਵਾਲੇ ਪ੍ਰਿੰਸੀਪਲ ਗੁਰਨਾਮ ਸਿੰਘ, ਡਾਕਟਰ ਗੁਰਨਾਮ ਸਿੰਘ ਜਿਹੜੇ ਪੰਜਾਬ ਯੂਨੀਵਰਸਿਟੀ ਪਟਿਆਲਾ ਚ ਨੇ, ਉਹ ਅੱਜ ਕੱਲ੍ਹ ਮਿਲਪੀਟਸ ਆਏ ਹੋਏ ਨੇ, ਉਹਨਾਂ ਨੇ ਵੀ ਉਹ ਸਾਰੀ ਡਿਸਕਸ਼ਨ ਨੂੰ ਵੀ ਸੁਣਿਆ। ਆ ਕੇ ਉਹਨਾਂ ਨੇ ਗੱਲ ਨਾਲ ਲਾ ਕੇ ਬੜਾ ਪਿਆਰ ਵਾਂਗ ਇਹ ਕਿਹਾ ਕਿ ਸਾਨੂੰ ਫਖਰ ਹੈ ਤੁਹਾਡੇ ਤੇ ਔਰ ਤੁਹਾਨੂੰ ਕਈ ਵਾਰੀ ਇਹ ਨਿੱਕੇ ਨਿੱਕੇ ਜੈਸਚਰ ਜਿਹੜੇ ਨੇ ਉਹ ਬੜਾ ਬਲ ਦਿੰਦੇ ਨੇ ਕਿ ਭਾਈ ਉੱਥੇ ਬੈਠਿਆਂ ਦੀਆਂ ਅਸੀਂ ਮਜਬੂਰੀਆਂ ਸਮਝਦੇ ਹਾਂ, ਪਰ ਜਦੋਂ ਉਹਨਾਂ ਨੂੰ ਇਹ ਸਮਝ ਲੱਗਦੀ ਹੈ ਕਿ ਬਾਹਰਲੇ ਸਿੱਖਾਂ ਨੇ ਕਿਵੇਂ ਗੱਲ ਨੂੰ ਖੜਾ ਕੀਤਾ ਹੈ। ਸੋ ਐਤਵਾਰ ਦੇ ਦੀਵਾਨ ਚ ਸੁਖਪਾਲ ਖਹਿਰਾ ਜਿਹੜੇ ਕਿ ਕਦੇ ਅਕਾਲੀ ਜਿਹੜੇ ਸੁਖਜਿੰਦਰ ਸਿੰਘ ਰਹੇ ਐਜੂਕੇਸ਼ਨ ਮਿਨਿਸਟਰ ਵੀ, ਉਹਨਾਂ ਦਾ ਬੇਟਾ ਫਿਰ ਕਾਂਗਰਸ ਦੇ ਸਪੋਕਸਮੈਨ ਬਣ ਗਏ, ਅੱਜ ਕੱਲ ਆਮ ਆਦਮੀ ਪਾਰਟੀ ਜਿਹਨੂੰ ਆਮ ਲੋਕਾਂ ਚ ਝਾੜੂ ਪਾਰਟੀ ਕਿਹਾ ਜਾਂਦਾ ਹੈ, ਝਾੜੂ ਚੁੱਕਿਆ ਹੁੰਦਾ ਉਹਨਾਂ ਨੇ, ਉਸ ਦੇ ਜਿਹੜੇ ਨੇ ਉਹਨੂੰ ਜੁਆਇਨ ਕੀਤਾ। ਸੋ ਉਹਨਾਂ ਨੂੰ ਸੱਦਿਆ ਹੋਇਆ ਸੀ, ਇਹ ਵੀ ਡਿਬੇਟ ਸੀ, ਉਹ ਆਣ ਕੁਦਰਤੀ ਭਾਈ ਰੇਸ਼ਮ ਸਿੰਘ ਜਿਹੜੇ ਸਾਡੇ TV 84 ਦੇ ਗਾਲਾ ਚ ਵੀ ਇੱਥੇ ਆਏ, ਉਹਨਾਂ ਨੇ ਵੀ ਟੇਕ ਕੇਅਰ ਕੀਤੀ ਔਰ ਮੈਂ ਜਦੋਂ ਐਡਰੈਸ ਕਰਨਾ ਸ਼ੁਰੂ ਕੀਤਾ ਉਦੋਂ ਕਿ ਸੁਖਪਾਲ ਸਿੰਘ ਖਹਿਰਾ ਵੀ ਜਿਹੜੇ ਨੇ ਉਹ ਆ ਕੇ ਬੈਠੇ ਤੇ ਮੇਰੇ ਲਈ ਤਾਂ ਇਸ ਕਿਸਮ ਦਾ ਮੌਕਾ ਜਿਹੜਾ ਹੈ ਉਹ ਗੋਡ ਸੈਂਡ ਹੁੰਦਾ। ਸੋ ਅਸੀਂ ਜਿਹੜੀ ਆਪਣੇ ਖਾਲਸਾ ਕਨਸੈਪਟ ਦੀ ਗੱਲ ਕਰਨ ਤੋਂ ਬਾਅਦ ਮੈਂ ਕਿਹਾ ਜੀ ਅੰਗਰੇਜ਼ੀ ਚ ਕਹਿੰਦੇ ਨੇ once you fool me shame on you, twice you fool me shame on me, ਕਿ ਬਈ ਗਾਂਧੀ ਜਿਹਨੂੰ ਅਸੀਂ ਮੈਂ ਕਿਹਾ ਮਾਸਤਾਰਾ ਸਿੰਘ ਬਲਦੇਵ ਸਿੰਘ ਨੂੰ ਅਸੀਂ ਅੱਜ ਤੱਕ ਵੀ ਜਿਹੜਾ ਰਾਈਟਲੀ ਸੋ ਕੰਡੈਮ ਕਰਦੇ ਹਾਂ ਕਿ ਗਾਂਧੀ ਨਹਿਰੂ ਦੇ ਘਨੇੜੇ ਚੜ ਗਏ, ਤੇ ਮੈਂ ਕਿਹਾ ਜਿਸ ਨਾਲ ਦੇ ਹੁਣ ਅਸੀਂ ਚੜੇ ਆ ਉਸ ਗਾਂਧੀ ਦੀ ਆਈਡੀਓਲੋਜੀ ਦੇ ਸਾਨੂੰ ਕਿੱਥੇ ਲੈ ਕੇ ਜਾਏਗੀ ਜੀ। ਔਰ ਮੈਂ ਕਿਹਾ ਜੀ ਇਹਨਾਂ ਨਾਲ ਸਾਡਾ ਇੰਟਰਵਿਊ TV 84 ਨੇ ਕੀਤਾ ਹੋਇਆ ਜਿਹਦੇ ਚ ਇਹਨਾਂ ਨੇ ਕਿਹਾ ਸੀ ਕਿ ਸੈਂਟਰਲ ਪਾਰਟੀਆਂ ਪੰਜਾਬ ਦਾ ਕੁਝ ਨਹੀਂ ਸਵਾ, ਉਦੋਂ ਮੈਂ ਕਿਹਾ ਕਾਂਗਰਸ ਦੇ ਸਪੋਕਸਮੈਨ ਸੀ ਔਰ ਪੰਜਾਬ ਦੇ ਵਿੱਚ ਆਪਣੀ ਪਾਰਟੀ ਅਕਾਲੀਆਂ ਨੇ ਬਿਟਰੇ ਕੀਤਾ ਸਿੱਖਾਂ ਨੂੰ, ਸਿੱਖਾਂ ਦੀ ਆਪਣੀ ਪਾਰਟੀ ਹੋਣੀ ਚਾਹੀਦੀ ਹੈ ਜਿਹੜੀ ਸਿੱਖ ਹੱਕਾਂ ਦੀ ਗੱਲ ਕਰੇ। ਸੋ ਇਸ ਨੂੰ ਵੀ ਅਸੀਂ ਜਿਹੜਾ ਕੋਟ ਕਰਕੇ ਫਿਰ ਅਸੀਂ
ਜੋ ਵੀ ਪੰਜਾਬ ਦਾ ਹਾਲ ਹੈ ਅਸੀਂ ਕਿਹਾ ਜੀ ਠੀਕ ਹੈ, ਡਰੱਗਸ ਵੀ ਨੇ, ਕਰਪਸ਼ਨ ਵੀ ਹੈ, ਦੂਜਾ ਵੀ ਹੈ, 4000 ਸਾਲ ਉੱਥੇ ਕਿਹੜਾ ਕਰਪਸ਼ਨ ਦੂਰ ਕਰ ਸਕੇ। ਔਰ ਸਾਡਾ ਜਿਹੜਾ ਅਸਲੀ ਹੱਲ ਹੈ ਉਹ ਖਾਲਿਸਤਾਨ ਦੇ ਨਾਲ ਹੈ, ਔਰ ਖਾਲਿਸਤਾਨ ਤੋਂ ਬਿਨਾਂ ਕੋਈ ਸਿੱਖਾਂ ਦਾ ਮਸਲਾ ਹੱਲ ਨਹੀਂ ਹੋਣਾ। ਔਰ ਫਿਰ ਮੈਂ ਕਨਕਲੂਜਨ ਦੇ ਵਿੱਚ ਇਹ ਵੀ ਕਿਹਾ, ਮੈਂ ਕਿਹਾ ਜੀ ਪਤਾ ਨਹੀਂ ਕਿੰਨੇ ਲੋਕ ਖਾਲਿਸਤਾਨ ਮੰਗਦੇ ਨੇ, ਨਹੀਂ ਨੇ, ਤੇ ਇੰਡੀਅਨ ਗਵਰਨਮੈਂਟ ਤੇ ਉਹਨਾਂ ਦੇ ਟੌਂਟ ਪਟੌਂਟ ਜਿਹੜੇ ਇੱਥੇ ਬੈਠੇ ਨੇ ਸੁਣਦੇ ਨੇ, ਉਹਨੂੰ ਜਰਾ ਦੱਸ ਦਿਓ ਵੀ ਖਾਲਿਸਤਾਨ ਸਿੱਖ ਕਿਵੇਂ ਚਾਹੁੰਦੇ ਨੇ। 5 ਨਾਅਰੇ ਅਕਾਲ ਤਖਤ ਤੋਂ ਆਈ ਆਵਾਜ਼, ਖਾਲਿਸਤਾਨ ਗੂੰਜਿਆ, ਤੇ ਫਿਰ ਖਹਿਰਾ ਸਾਹਿਬ ਨੂੰ ਆਪਣੀ ਸਪੀਚ ਹੀ ਭੁੱਲ ਗਈ। ਉਹ ਜਦੋਂ ਬਾਅਦ ਚ ਬੋਲੇ ਵਿਚਾਰੇ ਵਧਾਈਆਂ ਵਧੂਈਆਂ ਦੇ ਕੇ ਇੱਧਰ, ਅਦਰਵਾਈਜ਼ ਉਹ ਅੱਛਾ ਸਪੀਕਰ ਹੈ, ਲੇਕਿਨ ਨਾ ਉਹਨਾਂ ਨੇ ਆਪਣੀ ਝਾੜੂ ਪਾਰਟੀ ਦਾ ਜ਼ਿਕਰ ਕੀਤਾ, ਆਮ ਆਦਮੀ ਦਾ, ਨਾ ਕੋਈ ਹੋਰ ਕੀਤਾ। ਬਿਲਕੁਲ ਹੀ ਉਹਨਾਂ ਨੇ ਜਨਰਲ ਜਿਹਾ ਕਰਕੇ ਥੋੜੀ ਬਹੁਤ ਅੰਗਰੇਜ਼ੀ ਬੋਲੀ, ਕਿਉਂਕਿ ਉਹ ਡਿਗਨਿਟਰੀ ਵੀ ਬੈਠੇ ਸੀ, ਲੇਕਿਨ ਉਹਨਾਂ ਨੇ ਕਿਹਾ ਹੰਬਲ ਸਿੱਖ ਦੇ ਤੌਰ ਤੇ ਉਹਨਾਂ ਨੇ ਕਿਹਾ ਜੀ ਮੈਂ ਮਹਿਸੂਸ ਕਰਦਾ ਵੀ ਤੁਸੀਂ ਆਜ਼ਾਦ ਫਿਜ਼ਾ ਚੋ ਉਹ ਵਕਤ ਆਏ, ਸਾਡਾ ਪੰਜਾਬ ਵੀ ਇਵੇਂ ਹੀ ਹੋਏ। ਫਿਰ ਉਹਨੇ ਕਿਹਾ ਵੀ ਸਾਡਾ ਮੁਲਕ ਹੀ ਹੋਇਆ, ਉਹਨੂੰ ਲੱਗਾ ਇਹ ਪੰਜਾਬ ਦੇਸ਼, ਤਾਂ ਫਿਰ ਕਹਿਣਗੇ ਕਿ ਇਹ ਹੁਣ ਅੱਡ ਕਰ ਰਹੇ ਨੇ। ਸੋ ਕੁੱਲ ਮਿਲਾ ਕੇ ਇਹ ਸਾਰਾ ਸਾਡਾ ਪਾਰਟ ਜਿਹੜਾ ਹੈ ਇਸ ਨੂੰ ਕਵਰ ਕੀਤਾ ਗਿਆ। ਔਰ ਬਾਅਦ ਦੇ ਵਿੱਚ ਅਰਦਾਸ ਤੋਂ ਬਾਅਦ ਜਦੋਂ ਚੱਲਿਆ ਬਾਹਰ ਬੂਥ ਜਿਹੜਾ ਪੂਰਾ TV 84 ਦਾ ਸੀ, ਉਸ ਦੀ ਮਾਰਚ ਕਰਦੇ ਆ। ਬੇਸ਼ੱਕ ਇਸ ਨਗਰ ਕੀਰਤਨ ਚ ਘੱਟ ਫਲੋਟ ਹੁੰਦੇ ਨੇ ਜੀ, ਲੇਕਿਨ ਉਤਸ਼ਾਹ ਪੂਰਾ ਔਰ ਖਾਲਿਸਤਾਨ ਦੀਆਂ ਗੂੰਜਾਂ ਰਹੀਆਂ, ਉਸ ਨੂੰ ਕਵਰ ਕੀਤਾ ਗਿਆ। ਅੱਡ ਅੱਡ ਇੰਟਰਵਿਊਜ਼ ਹੋਏ, ਇੱਥੋਂ ਲਾਈਵ ਚੱਲਿਆ TV 84 ਤੋਂ। ਆਉਣ ਵਾਲੇ ਪੀਰੀਅਡ 'ਚ ਦੋਨੋਂ ਇਵੈਂਟਸ, ਕਿਉਂਕਿ ਫਰੀडम ਮਾਰਚ ਵੀ ਜਿਹੜਾ ਹੈ ਉਹ ਡਿਊ ਹੈ, ਜਿਹੜਾ ਅਸੀਂ ਜਿਨ੍ਹਾਂ ਨੇ ਲਾਈਵ ਦੇਖਿਆ ਉਸ ਤੋਂ ਬਾਅਦ ਉਹਨੂੰ ਵੀ, ਔਰ ਇਸ ਸਟਾਕਟਨ ਦੇ ਨਗਰ ਕੀਰਤਨ ਨੂੰ ਵੀ ਜਿਹੜਾ ਇਸ ਨੂੰ ਦੁਬਾਰਾ ਅਸੀਂ ਦਿਖਾਵਾਂਗੇ ਬਿਫੋਰ ਅਨਾਉਂਸ ਕਰਕੇ। ਪਰ ਇਹ ਪੈਨਲ ਡਿਸਕਸ਼ਨ ਅੱਜ ਜ਼ਰੂਰ 9 ਤੋਂ 10 ਵਾਲੇ ਸਲੋਟ 'ਚ ਦੇਖਣ, ਔਰ ਜਿਹੜਾ ਉਹਦਾ ਸੈਕੰਡ ਪਾਰਟ ਹੋਏਗਾ ਉਹ ਕੱਲ ਨੂੰ ਦਿਖਾਇਆ ਜਾਏਗਾ। ਔਰ ਮੇਰਾ ਖਿਆਲ ਹੈ ਵੀ ਮੈਂ ਤੇ ਵੀਕਐਂਡ ਤੁਹਾਡਾ ਇੰਜੋਏ ਕੀਤਾ ਬਹੁਤ ਜ਼ਿਆਦਾ। ਆਈ ਥਿੰਕ ਆਪਣੇ ਜਿਹੜੇ ਸਰੋਤੇ ਨੇ, ਦਰਸ਼ਕ ਵੀ, ਉਹ ਵੀ ਇੰਜੋਏ ਕੀਤਾ ਹੈਗਾ ਉਹਨਾਂ ਨੇ, ਬਿਨਾਂ ਦੇਖੇ, ਬਿਨਾਂ ਉੱਥੇ ਗਏ ਆ। ਇਹ ਹੁਣੇ ਸੁਣ ਕੇ ਡਾਕਟਰ ਸਾਹਿਬ ਮੈਨੂੰ ਬੜਾ ਮਜ਼ਾ ਆਇਆ ਜੀ। ਡਾਕਟਰ ਸਾਹਿਬ ਤੁਹਾਡਾ ਅਗਲੀ ਵਾਰ ਜਾਣ ਦਾ ਪੱਕਾ ਜਾਵਾਂਗੀ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਨਾਲ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ।